ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੁਧ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਨਗੇ ਮਿੰਟੂ ਗੁਰਸਰੀਆ ਜੀ। ਅੱਜ ਹੈ ਜੀ 9 ਅਗਸਤ, ਦਿਨ ਹੈ ਸ਼ੁੱਕਰਵਾਰ ਨੂੰ ਜਿਹੜੇ ਆ ਮਿੰਟੂ ਜੀ ਤੁਹਾਡੇ ਨਾਲ ਜਿਹੜੇ ਸਵਾਲ ਜਵਾਬਾਂ ਦੇ ਜਿਹੜੇ ਜਵਾਬ ਵੀ ਦਿੰਦੇ ਹੁੰਦੇ ਆ। ਸੋ ਜਿਹੜੀਆਂ ਪਹਿਲਾਂ ਕੁਛ ਖਬਰਾਂ ਅਹਿਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਉਸ ਦੇ ਵੱਲ ਵਧਾਂਗੇ। ਮਿੰਟੂ ਜੀ ਨੂੰ ਜੀ ਇਹਨੂੰ ਆਖਦੇ ਹਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਤਾਰਾ ਸਿੰਘ ਮਰਾਹਰ, ਕਲੋਵਿਸ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ, ਏਅਰ ਬ੍ਰੇਕ, ਟਰੱਕ ਵਾਸ਼ ਦਾ ਕੰਮ ਜਿਹੜਾ ਕਰਵਾ ਸਕਦੇ ਹੋ। ਨਿਮਾ ਸਹੂਲਤਾਂ ਉਹਨਾਂ ਨੂੰ ਕਾਲ ਕਰੋ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਨ੍ਹਾਂ ਕੋਲ ਤੁਸੀਂ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੰਮੂ 'ਚੋਂ ਜਿਹੜੀ ਆ ਧਾਰਾ 144 ਜਿਹੜੀ ਆ ਉਹ ਆ, ਲੋਕ ਆਪਣੀਆਂ ਨਿੱਜੀ ਲੋੜਾਂ ਲਈ ਆਏ ਘਰਾਂ ਤੋਂ ਬਾਹਰ, UN ਨੇ ਵੀ ਦਿੱਤੀ ਆ ਸਲਾਹ ਜੀ। ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਧਾਰਾ ਜਿਹੜੀ ਆ ਉਹ ਚੁੱਕੀ ਆ, ਹਟਾਈ ਆ, ਮਤਲਬ ਕਿ ਧਾਰਾ 144। ਸੋ ਇਹ ਹਟਾਈ ਆ 144 ਧਾਰਾ, ਤਾਂ ਫਿਰ ਲੋਕ ਜਿਹੜੇ ਉਹ ਘਰਾਂ ਤੋਂ ਬਾਹਰ ਨਿਕਲੇ ਹੋਣਗੇ। ਮਾੜਾ ਮੋਟਾ ਉਹਨਾਂ ਨੇ ਕੋਈ ਆਪਣੇ ਲਈ ਸਮਾਨ ਖਰੀਦਿਆ ਹੋਊਗਾ, ਤਾਂ ਵੈਸੇ ਇੱਕ ਚੰਗੀ ਗੱਲ ਆ, ਕਿਉਂਕਿ ਅੱਜ ਜੁਮੇ ਦੀ ਨਮਾਜ਼ ਜਿਹੜੀ ਆ ਉਹ ਅਦਾ ਹੁੰਦੀ ਸੀਗੀ। ਤਾਂ ਇਸ ਤੋਂ ਇਲਾਵਾ ਬਕਰੀਦ ਦਾ ਤਿਉਹਾਰ ਆ, ਤਾਂ ਇਸ ਤੋਂ ਇਲਾਵਾ ਅੱਜ ਜਿਹੜੀ ਵੱਡੀ ਇੱਕ ਗੱਲ UN ਨੇ ਕਹੀ ਆ, UN ਨੇ ਦੇਖੋ ਦੋਨਾਂ ਮੁਲਕਾਂ ਨੂੰ ਸਲਾਹ ਦਿੱਤੀ ਆ ਕਿ ਆਪੋ ਆਪਣੇ ਸਲਾਹ ਸੰਜਮ ਨਾਲ ਚੱਲੋ। ਜਿਹੜੀ ਇਹ ਸਲਾਹ ਆ ਉਹ ਮੇਰੇ ਖਿਆਲ ਦੇ ਨਾਲ UN ਦੇ ਜਿਹੜੇ ਮੁਖੀ ਆ ਐਂਟੋਨੀਓ ਗੁਤੇਰਸ, ਉਹਨਾਂ ਨੇ ਦਿੱਤੀ ਆ ਕਿ ਇਸ ਸਥਿਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਾ ਆਵੇ। ਭਾਵੇਂ ਉਹ ਆ ਕਿ ਸ਼ਿਮਲੇ ਸਮਝੌਤੇ ਦੇ ਮੁਤਾਬਕ ਹੀ ਚੱਲਣ ਦੀ ਜ਼ਰੂਰਤ ਉਹਨਾਂ ਨੇ ਦੱਸਿਆ। ਜਿੱਦਾਂ ਸ਼ਿਮਲਾ ਸਮਝੌਤਾ ਕਹਿੰਦਾ ਹੈ ਕਿ ਦੋਨਾਂ ਮੁਲਕਾਂ ਦੇ ਇਸ ਝਗੜੇ ਝੇੜੇ ਦੇ ਵਿੱਚ ਕੋਈ ਤੀਜਾ ਜਿਹੜਾ ਨਹੀਂ ਆ ਸਕਦਾ, ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਮਝੌਤਾ ਜਿਸ ਤਰ੍ਹਾਂ ਤੀਜੀ ਧਿਰ ਦੀ ਕੋਈ ਵੀ ਸਾਲਸੀ ਜਿਹੜੀ ਹੈ ਉਹ ਪ੍ਰਵਾਨ ਨਹੀਂ ਕਰਦਾ, ਠੀਕ ਉਸੇ ਤਰ੍ਹਾਂ ਉਹਨਾਂ ਨੇ ਆਖਿਆ ਕਿ ਇਹ ਦੋਵੇਂ ਮੁਲਕ ਸੰਜਮ ਦੇ ਨਾਲ ਆਪਣਾ ਮੁੱਦਾ ਜਿਹੜਾ ਨਜਿੱਠਣ। ਖੈਰ, ਅੱਜ 144 ਹਟਣ ਤੋਂ ਬਾਅਦ ਥੋੜਾ ਜਿਹਾ ਮਾਹੌਲ ਜਿਹੜਾ ਉਹ ਬਦਲਿਆ ਹੋਏਗਾ, ਕਿਉਂਕਿ ਆਪਾਂ ਨੂੰ ਸਾਰੀਆਂ ਰਿਪੋਰਟਾਂ ਜਿਹੜੀਆਂ ਇੱਕ ਅੱਧਾ ਦਿਨ ਠਹਿਰ ਕੇ ਮਿਲਦੀਆਂ, ਲੋਕਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਇਹ ਹਾਲੇ ਉਹ ਹੀ ਜਾਣਦੇ ਆ। ਹੁਣ ਰਿਐਕਸ਼ਨ ਦਾ ਹੀ ਇੰਤਜ਼ਾਰ ਆ ਕਿ ਜੇ ਮੰਨ ਲਓ ਸਾਰਾ ਕੁਛ ਨੋਰਮਲ ਹੋ ਜਾਂਦਾ ਫਿਰ ਤੇ ਠੀਕ ਠਾਕ ਆ, ਪਰ ਜਦੋਂ ਸਭ ਕੁਛ ਨੋਰਮਲ ਹੋਣ ਤੋਂ ਬਾਅਦ ਉਹ ਇਸ ਗੱਲ ਤੇ ਆ ਕੇ ਆਪਣਾ ਕੋਈ ਵਿਚਾਰ ਪ੍ਰਗਟਾਉਂਦੇ ਆ ਕਿ ਹਾਂ ਭਾਈ, ਸਾਨੂੰ ਇਹ 370 ਹਟਾਉਣ ਵਾਲਾ ਫੈਸਲਾ ਕਿਸ ਤਰ੍ਹਾਂ ਲੱਗਦਾ, ਪ੍ਰਵਾਨ ਹੈ ਜਾਂ ਪ੍ਰਵਾਨ ਹੈ। ਫਿਰ ਉਸ ਤੋਂ ਬਾਅਦ ਕਹਾਣੀ ਤੁਰੇਗੀ। ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਤਾੜ ਕੇ ਰੱਖਿਆ ਗਿਆ, ਜਿਸ ਤਰੀਕੇ ਨਾਲ ਉਹਨਾਂ ਨੂੰ ਦਬਾ ਕੇ ਰੱਖਿਆ ਗਿਆ, ਇਹ ਸਪਰਿੰਗ ਬੈਕ ਜਿੱਦਾਂ ਹੁੰਦਾ ਉਹ ਹੋਏਗਾ ਜ਼ਰੂਰ ਇੱਕ ਵਾਰੀ। ਅੰਦੇਸ਼ਾ ਇਹੋ ਆ, ਪਰ ਫਿਰ ਵੀ ਦੁਆ ਕੀਤੀ ਜਾ ਸਕਦੀ ਹੈ ਕਿ ਸਭ ਕੁਛ ਜਿਹੜਾ ਉਹ ਠੀਕ ਠਾਕ ਹੋ ਜਾਵੇ। ਪਰ ਉਹ ਆਂਦੇ ਹੁੰਦੇ ਨਾ ਕਿ ਜਹਾਂ ਕਮरों में कैद हो जाती है जिंदगी, लोग उसे बड़ा शहर कहते हैं। जिथे ਕਮਰਿਆਂ 'ਚ ਜ਼ਿੰਦਗੀ ਕੈਦ ਹੋ ਜਾਂਦੀ ਹੈ ਉੱਥੇ ਦੱਸ ਦਿੱਤਾ ਜਾਂਦਾ ਹੈ ਕਿ ਬਹੁਤ ਵੱਡਾ ਸ਼ਹਿਰ ਆ, ਜਾਂ ਦੱਸ ਦਿੱਤੀ ਜਾਂਦੀ ਹੈ ਕਿ ਇੱਥੇ ਬਹੁਤ ਵਧੀਆ ਸ਼ਾਂਤੀ ਆ। ਪਰ ਉਹ ਸ਼ਾਂਤੀ ਕਿੰਨੀ ਕੁ ਟਿਕਾਊ ਆ, ਉਹ ਸ਼ਾਂਤੀ ਜਿਹੜੀ ਆ ਉਹ ਕਿੰਨੀ ਕੁ ਡੂੰਘੀ ਆ, ਜਾਂ ਉਹ ਸ਼ਾਂਤੀ ਆਪਣੇ 'ਚ ਕਿੰਨੀ ਕੁ ਬੇਚੈਨੀ ਲੁਕਾਈ ਬੈਠੀ ਆ, ਇਹਦਾ ਹੁਣ ਥੋੜੇ ਦਿਨਾਂ ਤੱਕ ਪਤਾ ਲੱਗੂਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਭਾਰਤੀ ਸਿਨੇਮਾ ਕਾਮਿਆਂ ਨੇ ਖੋਲ੍ਹਿਆ ਪਾਕਿਸਤਾਨ ਦੇ ਖਿਲਾਫ ਮੋਰਚਾ। ਦੇਖੋ ਉਹ ਆਂਦੇ ਹੁੰਦੇ ਆ ਨਾ ਸਿਆਣੇ ਸਾਡੇ ਕਿ ਮਾਮੇ ਕਰਨੀ ਵੀਰ ਬੱਲੀਆਂ ਤੇ ਭਣੇਵਾ ਕੜਿਆ ਫਿਰੇ, ਕਿ ਤੁਹਾਨੂੰ ਬੰਦਾ ਪੁੱਛੇ ਕੀ ਆ, ਸਮਝ ਤੋਂ ਪਰੇ ਦੀ ਗੱਲ ਹੈ। ਇਹ ਦੇਖੋ ਇੱਕ ਨਾ ਲਹਿਰ ਚੱਲ ਪੈਂਦੀ ਆ ਰਾਸ਼ਟਰਵਾਦੀਆਂ ਦੀ, ਫਿਰ ਉਹ ਇੱਕ ਦੂਜੇ ਨੂੰ ਕੂਣੀ ਮਾਰ ਕੇ ਕਹਿੰਦਾ ਕਿ ਪਾਸੇ ਹਟ ਹੋਏ ਮੈਂ ਤੇ ਤੋਂ ਵੱਡਾ, ਦੂਜਾ ਉਹਨੂੰ ਮਾਰ ਕੇ ਠਿੱਬੀ ਕਹਿੰਦਾ ਕਿ ਤੂੰ ਪਰੇ ਜਾ ਮੈਂ ਤੇ ਤੋਂ ਵੱਡਾ। ਸੋ ਇਸ ਤਰ੍ਹਾਂ ਦੀ ਇੱਕ
ਹੋੜ ਲੱਗ ਜਾਂਦੀ ਹੈ ਹੁਣ ਬਹੁਤ ਕੁਝ ਕਰਨਾ ਇੱਥੇ ਰਾਖੀ ਸਾਵੰਤ ਦੀ ਮਾਨ ਉਹ ਕਹਿੰਦੀ 370 ਹਟਾਈ ਮੇਰੇ ਕਹਿਣ ਤੇ ਮੋਦੀ ਸਾਹਿਬ ਨੇ ਤੁਮ ਜੀਓ ਹਜ਼ਾरों ਸਾਲ ਮੋਦੀ ਸਾਹਿਬ ਉਹ ਕਹਿੰਦੀ ਕਿ ਅਸੀਂ ਫਿਲਮ ਬਣਾਉਣ ਗਏ ਸੀ ਉੱਥੇ 370 ਤੇ ਆਰਟੀਕਲ 370 ਤੇ ਜਦੋਂ ਮੈਂ ਫਿਲਮ ਬਣਾਈ ਉੱਥੇ ਦੂਜਾ ਪੈ ਗਈਆਂ ਤੇ ਗੱਲ ਜਿਹੜੀ ਆ ਸਰਕਾਰਾਂ ਤੱਕ ਅੱਪੜ ਗਈ ਤੇ ਮੈਂ ਆਖਿਆ ਰਾਖੀ ਸਾਵੰਤ ਨੂੰ ਵੀ ਥੋੜਾ ਜਿਹਾ ਕ੍ਰੈਡਿਟ ਦੇ ਦੇਣਾ ਸੀ ਇਹਨਾਂ ਨੇ ਸੰਸਦ 'ਚ ਉੱਥੇ ਇਹਨਾਂ ਬੋਲੇ ਆ ਕਿ 2-4 ਮਿੰਟ ਉਹਨੂੰ ਰਾਖੀ ਸਾਵੰਤ ਨੂੰ ਦੇ ਦਿੱਤੇ ਜਾਂਦੇ ਤੇ ਕਿੰਨਾ ਕੁ ਫਰਕ ਪੈਣਾ ਸੀ ਸੋ ਇੱਥੇ ਹੁਣ ਇੱਕ ਦੌੜ ਲੱਗਣੀ ਆ ਇਹ ਹੋਰ ਜਿਹੜੀ ਫਿਲਮਾਂ ਬਣਾਉਣ ਤੱਕ ਵੀ ਜਾਊਗੀ ਮੈਨੂੰ ਜਿੰਨਾ ਕੁ ਸੁਣਨ 'ਚ ਮਿਲਿਆ ਦੱਸਦੇ ਆ ਕਿ 40-45 ਟਾਈਟਲ ਇਹਦੇ ਨਾਲ ਜੁੜੇ ਜਿਹੜੇ ਆ ਉਹ ਰਾਖਵੇਂ ਕਰਾ ਲਏ ਗਏ ਸੋ ਇਹ ਫਿਲਮੀ ਜਗਤ ਦੇ ਸਿਤਾਰੇ ਜਿਹੜੇ ਆ ਜਾਂ ਕਰਮਚਾਰੀ ਆ ਜਿਹੜੇ ਕਾਮੇ ਆ ਜਿਹੜੇ ਉਹਨਾਂ ਦੀ ਇੱਕ ਐਸੋਸੀਏਸ਼ਨ ਆ ਭਾਰਤੀ ਸਿਨੇਮਾ ਕਰਮਚਾਰੀ ਐਸੋਸੀਏਸ਼ਨ ਇਹਨਾਂ ਨੇ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਲਾਕਾਰਾਂ ਤੇ ਰੋਕ ਲਾ ਦੇਵੇ ਸਰਕਾਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋ ਕਹਿੰਦੇ ਕਿ ਕੇਂਦਰ ਸਰਕਾਰ ਇਹਨਾਂ ਤੇ ਪੂਰੀ ਤਰ੍ਹਾਂ ਬੈਨ ਲਾ ਦੇਵੇ ਨਾਲ ਉਹਨਾਂ ਨੇ ਦੂਜਿਆਂ ਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਫਨਕਾਰ ਆ ਜਾਂ ਸੰਗੀਤਕਾਰ ਆ ਉਹਨਾਂ ਤੋਂ ਵੀ ਕੰਮ ਨਾ ਕਰਵਾਇਆ ਜਾਵੇ ਸੋ ਇਹਨਾਂ ਨੇ ਠੋਕਵਾਂ ਐਲਾਨ ਕਰ ਦਿੱਤਾ ਪਰ ਸਾਡੇ ਪੰਜਾਬੀ ਕਲਾਕਾਰ ਤੇ ਕਰਾ ਲਿਆਉਂਦੇ ਉਹਨਾਂ ਤੋਂ ਕੰਮ ਤੁਹਾਨੂੰ ਪਤਾ ਯੂਕੇ ਦੇ ਵਿੱਚ ਨਾਲੇ ਸਬਸਿਡੀ ਮਿਲ ਜਾਂਦੀ ਨਾਲੇ ਉੱਥੇ ਕਹਿੰਦੇ ਨੇ ਤੁਸੀਂ ਆ ਜਾਓ ਉੱਥੇ ਆਪਾਂ ਫਿਲਮ ਬਣਾ ਲਾਂਗੇ ਚੱਲ ਮੇਰੇ ਪੁੱਤ ਕੋਈ ਚੱਕਰ ਨਹੀਂ ਹੈ ਤਾਂ ਚੱਲ ਮੇਰੇ ਪੁੱਤ ਆ ਜਾ ਸੋ ਇਸ ਤਰ੍ਹਾਂ ਹੋ ਜਾਂਦਾ ਪਰ ਦੇਖਦੇ ਹਾਂ ਕਿ ਇਹਨਾਂ ਦਾ ਕੀ ਅਸਰ ਹੁੰਦਾ ਪਰ ਮੇਰੇ ਖਿਆਲ ਦੇ ਨਾਲ ਇਹ ਪਿਰਤਾਂ ਗਲਤ ਨੇ ਦੋਨੇ ਦੇਸ਼ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਦੇ ਪਏ ਦੇਖੋ ਇੰਡੀਆ ਨੇ 370 ਹਟਾਈ ਹੈ ਆਪਣੇ ਭਲੇ ਵਾਸਤੇ ਹਟਾਈ ਹੈ ਲੋਕਾਂ ਦੇ ਭਲੇ ਵਾਸਤੇ ਹਟਾਈ ਹੈ ਠੀਕ ਆ ਪਾਕਿਸਤਾਨ ਢਿੱਡੜੀਆਂ ਲੈਂਦਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਤੋਰੀ ਫੁਲਕਾ ਉਹਨਾਂ ਨੇ ਵੀ ਚਲਾਉਣਾ ਪਰ ਕਲਾਕਾਰ ਉੱਠ ਕੇ ਦੋਹਾਂ ਮੁਲਕਾਂ ਨੂੰ ਜੋੜਨ ਦੀ ਥਾਂ ਤੇ ਤੋੜਨ ਦਾ ਕੰਮ ਕਰਨ ਕਿਉਂਕਿ ਕਲਾ ਜਿਹੜੀ ਹੈ ਨਾ ਉਹ ਸੂਈ ਦਾ ਕੰਮ ਕਰਦੀ ਠੀਕ ਲੱਗਦੀ ਹੈ ਮਤਲਬ ਕਿ ਸਿਉਂਦੀ ਠੀਕ ਲੱਗਦੀ ਆ ਜੇ ਕਲਾ ਕੈਂਚੀ ਦਾ ਕੰਮ ਕਰਨ ਲੱਗ ਜਾਵੇ ਨਾ ਫਿਰ ਕਲਾ ਦੇ ਵਿੱਚ ਕੋਈ ਨਾ ਕੋਈ ਵਲਾ ਹੈ ਕੋਈ ਨਾ ਕੋਈ ਵਿੰਗ ਹੈ ਤਾਂ ਇਹ ਮੇਰੇ ਖਿਆਲ ਦੇ ਨਾਲ ਠੀਕ ਤੁਰਕ ਨਹੀਂ ਹੈ ਸਾਡੇ ਕਲਾਕਾਰਾਂ ਨੂੰ ਸਾਡੀ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਹੈ ਬਹੁਤ ਵੱਡੀ ਇੰਡਸਟਰੀ ਆ ਦੁਨੀਆ ਦੇ ਵਿੱਚ ਵੱਡੀਆਂ ਇੰਡਸਟਰੀਆਂ ਚ ਇੱਕ ਆ ਉਹਨੂੰ ਇਸ ਚੀਜ਼ ਤੋਂ ਮੇਰੇ ਖਿਆਲ ਦੇ ਨਾਲ ਲਾਂਭੇ ਰਹਿਣਾ ਚਾਹੀਦਾ ਹਾਲਾਂਕਿ ਇਹ ਕਹਿਣਗੇ ਮੈਨੂੰ ਵੀ ਲੋਕ ਕਹਿਣਗੇ ਕਿ ਰਾਸ਼ਟਰਵਾਦ ਤਾਂ ਕੋਈ ਮਾੜੀ ਗੱਲ ਹੈ ਹਰੇਕ ਚ ਹੋਣੀ ਚਾਹੀਦੀ ਹੈ ਪਰ ਮੇਰੇ ਖਿਆਲ ਦੇ ਨਾਲ ਕਲਾਕਾਰ ਠੀਕ ਹੈ ਰਾਸ਼ਟਰਵਾਦੀ ਹੋਣਾ ਚਾਹੀਦਾ ਪਰ ਇੰਨਾ ਵਧੀਆ ਰਾਸ਼ਟਰਵਾਦੀ ਹੋਣਾ ਚਾਹੀਦਾ ਕਿ ਰਾਸ਼ਟਰ ਦੇ ਭਲੇ ਵਾਸਤੇ ਸੋਚੇ ਇਹ ਨਾ ਕਿ ਕਹੇ ਕਿ ਪਰਮਾਣੂ ਬੰਬ ਚਲਾ ਦਿਓ ਤਲਵਾਰਾਂ ਚਲਾ ਦਿਓ ਗੋਲੀਆਂ ਚਲਾ ਦਿਓ ਇਹ ਕਹੇ ਕਿ ਮੂੰਹ ਚੋਂ ਮਿੱਠੇ ਫੁੱਲ ਅਲਫਾਜ਼ ਚਲਾ ਦਿਓ ਤਾਂ ਕਿ ਦੂਸਰਾ ਵੀ ਕਾਇਲ ਹੋਵੇ ਖੈਰ ਜੋ ਮਰਜ਼ੀ ਆ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਹਰੇਕ ਬੰਦੇ ਦੀ ਆਪਣੀ ਸੋਚਣੀ ਹੁੰਦੀ ਆ ਇਹ ਜਿਸ ਪੱਖ ਤੋਂ ਸੋਚ ਰਹੇ ਆ ਮੇਰੇ ਖਿਆਲ ਦੇ ਨਾਲ ਵਪਾਰਕ ਹਿੱਤ ਜਿਹੜੇ ਆ ਉਹ ਜ਼ਿਆਦਾ ਹਾਵੀ ਹੋ ਜਾਂਦੇ ਆ ਅਸੀਂ ਵੇਖਿਆ ਇੱਥੇ ਉਹ ਜਿਹੜੇ ਠਾਕਰੇ ਆ ਉਹ ਛੇਤਰ ਦੇ ਨਾਲ ਇਹਨਾਂ ਨੂੰ ਸਿੱਧਿਆਂ ਕਰ ਲੈਂਦੇ ਆ ਫਿਰ ਆਪੇ ਹੀ ਇਹ ਮੁੜ ਕੇ ਸਿੱਧੇ ਹੋ ਜਾਂਦੇ ਸਿੱਧੇ ਹੋ ਕੇ ਤੁਰਦੇ ਆ ਯਾਨੀ ਇਹਨਾਂ ਦੇ ਵਿੱਚ ਰੀੜ ਦੀ ਹੱਡੀ ਹੈ ਨਹੀਂ ਜਿਹੜੀ ਕਿ ਆਮ ਬਹੁਤ ਵੱਡੇ ਫਿਲਮੀ ਸਟਾਰਾਂ ਚ ਹੁੰਦੀ ਸੀ ਚਾਰਲੀ ਚੈਪਲਿਨ ਨੂੰ ਚੱਕ ਕੇ ਦੇਖ ਲਓ ਉਹ ਬੰਦਾ ਕੀ ਸੀਗਾ ਪਰ ਜਦੋਂ ਬੋਲਦਾ ਸੀਗਾ ਤੇ ਇਹ ਕੁਰਸੀਆਂ ਦੇ ਪਾਵੇ ਲਾ ਕੇ ਰੱਖ ਦਿੰਦਾ ਸੀਗਾ ਉਹੋ ਜਿਹੇ ਐਕਟਰ ਸਾਡੇ ਇੱਥੇ ਕੋਈ ਵੀ ਹੈ ਨਹੀਂ ਬਹੁਤ ਘੱਟ ਆ ਜਿਹੜਾ ਕੋਈ ਬੋਲਦਾ ਉਹਨੂੰ ਓਦਾਂ ਛੇਕ ਦਿੱਤਾ ਜਾਂਦਾ ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਸੋ ਇਹ ਆਪਣੇ ਤਰ੍ਹਾਂ ਦੀ ਅਜੀਬ ਜਿਹੀ ਫਿਰਤ ਆ ਮੈਂ ਤੇ ਇਸ ਗੱਲ ਨਾਲ ਸਹਿਮਤ ਹਾਂ ਜੇ ਕਿਸੇ ਨੇ ਮੈਨੂੰ ਚਾਰ ਸੁਣਾਉਣੀਆਂ ਤੱਤੀਆਂ ਠੰਡੀਆਂ ਤੇ ਸੁਣਾ ਸਕਦਾ ਰਾਸ਼ਟਰਵਾਦੀ ਜੀ ਜੀ ਉਹਨਾਂ ਨੇ ਕਿਹੜਾ ਟਲਣਾ ਹੈ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਪਰਮਿੰਦਰ ਸਿੰਘ ਢੀਂਡਸਾ ਨੇ ਕਹਿੰਦੇ ਪਾਰਟੀ ਦੀ ਲੀਕ ਤੋਂ ਹਟ ਕੇ ਦੇ ਦਿੱਤਾ ਬਿਆਨ ਦੇਖੋ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਹੈ ਨਾ ਉਹ ਇਸ ਟਾਈਮ ਅਕਾਲੀਆਂ ਦੇ ਵਿੱਚੋਂ ਜੇ ਆਪਾਂ ਦੇਖੀਏ ਜਿੱਦਾਂ ਉਹਦੇ ਤੇ ਵਿਰੋਧੀ ਧਿਰ ਦੇ ਆਗੂ ਦੀ ਇੱਕ ਤਰ੍ਹਾਂ ਨਾਲ ਭੂਮਿਕਾ ਦਿੱਤੀ ਗਈ ਆ ਜ਼ਿੰਮੇਵਾਰੀ ਦਿੱਤੀ ਗਈ ਆ ਅਕਾਲੀਆਂ ਵੱਲੋਂ ਤਾਂ ਜੇ ਦੇਖੀਏ ਤੇ ਉਹ ਬਹੁਤ ਹੱਦ ਤੱਕ ਬੰਦਾ ਜਿਹੜਾ ਉਹ ਕਾਬਲੀਅਤ ਵੀ ਰੱਖਦਾ ਹਾਲਾਂਕਿ ਬੋਲਦਾ ਬਹੁਤ ਘੱਟਿਆ ਹਮਲਾਵਰ ਨਹੀਂ ਹੈ ਪੜ੍ਹਿਆ ਲਿਖਿਆ ਇਨਸਾਨ ਆ ਹਰੇਕ ਬੰਦੇ ਦੀ ਸਿਆਸਤ ਦਾ ਅਪ ਡਾਊਨ ਹੁੰਦਾ ਡਾਊਨਫਾਲ ਵੀ ਹੁੰਦਾ ਉਹਦਾ ਪ੍ਰਾਪਤੀਆਂ ਵਾਲਾ ਵੀ ਇੱਕ ਦਾਇਰਾ ਹੁੰਦਾ ਤਾਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਨਾਕਾਮਯਾਬੀਆਂ ਵੱਖਰੀਆਂ ਹੋਣਗੀਆਂ ਪਰ ਉਸ ਬੰਦੇ ਦੀ ਖਾਸੀਅਤ ਹੈ ਕਿ ਉਹ ਬਹੁਤੇ ਪੁੱਠੇ ਸਿੱਧੇ ਬਿਆਨ ਨਹੀਂ ਦਿੰਦਾ ਤੇ ਜਦੋਂ ਵੀ ਗੱਲ ਕਰਦਾ ਬੜੀ ਨਾਪ ਤੋਲ ਕੇ ਗੱਲ ਕਰਦਾ ਅੱਜ ਵੀ ਉਹਨੇ ਇੱਕ ਗੱਲ ਕਹੀ ਆ ਉਹ ਕਹਿੰਦਾ ਕਿ ਵੇਖੋ 370 ਹਟਾਉਣੀ ਉਹ ਤੇ ਠੀਕ ਹੈ ਵਾਜਬ ਆ ਕਿ ਨਾਗਰਿਕਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਜਿਹੜਾ ਉਹ ਜਾਇਜ਼ ਨਹੀਂ ਮੰਨਿਆ ਜਾਂਦਾ ਜਦੋਂ ਕਿ ਤੁਹਾਡਾ ਸੰਵਿਧਾਨ ਉਹਨੂੰ ਨਹੀਂ ਮੰਨਦਾ ਡਿਸਕ੍ਰਿਮੀਨੇਸ਼ਨ ਨੂੰ ਤਾਂ ਫਿਰ ਚਾਹੇ ਔਰਤ ਆ ਚਾਹੇ ਬੰਦਾ ਜੇ ਉਹਦੇ ਨਾਲ ਕਿਤੇ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਤਾਂ ਉਹ ਠੀਕ ਨਹੀਂ ਮੰਨਿਆ ਜਾਂਦਾ ਇਹ ਗੱਲ ਸਹੀ ਹੈ ਉਹ ਪਰ ਕਹਿੰਦੇ ਆ ਕਿ ਦੇਖੋ ਇੱਕ ਸਟੇਟ ਨੂੰ ਯੂਟੀ ਚ ਬਦਲ ਦੇਣਾ ਮੈਂ ਇਸ ਗੱਲ ਦੇ ਨਾਲ
ਅਸਹਿਮਤੀ ਰੱਖਦਾ। ਪਾਰਟੀ ਦਾ ਆਪਣਾ ਸਟੈਂਡ ਹੋ ਸਕਦਾ, ਪਰ ਮੇਰਾ ਆਪਣਾ ਨਜ਼ਰੀਆ ਕਿ ਇਸ ਤਰ੍ਹਾਂ ਨਹੀਂ ਸੀ ਕੀਤਾ ਜਾਣਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ ਨੇ ਜਿਹੜੀ ਗੱਲ ਕਹੀ ਆ, ਹਾਈ ਗੱਲ ਜਿਹੜੇ ਲੋਕ ਕਹਿੰਦੇ ਆ ਉਹਨਾਂ ਨੂੰ ਬੇਸ਼ੱਕ ਰਾਸ਼ਟਰ ਵਿਰੋਧੀ ਵੀ ਕਹਿੰਦੇ ਆ, ਪਰ ਇਸ ਗੱਲ ਦੇ ਵਿੱਚ ਬਹੁਤ ਵੱਡਾ ਵਜ਼ਨ ਆ। ਔਰ ਇਸ ਗੱਲ ਦੇ ਵਿੱਚ ਇੱਕ ਵੱਡਾ ਤਰਕ ਵੀ ਹੈਗਾ ਜੀ। ਵਜ਼ਨ ਤੇ ਇਸ ਗੱਲ ਦੇ ਵਿੱਚ ਹੈ ਕਿ ਯੂਟੀ ਨੂੰ ਸਟੇਟ ਬਣਾ ਦਿੱਤਾ ਜਾਵੇ ਤਾਂ ਠੀਕ ਆ। ਅੱਜ ਤੱਕ ਇੰਡੀਆ ਦੀ ਹਿਸਟਰੀ 'ਚ ਇਸ ਤਰ੍ਹਾਂ ਨਹੀਂ ਹੋਇਆ ਕਿ ਚੱਕ ਕੇ ਸਟੇਟ ਨੂੰ ਤੁਸੀਂ ਯੂਟੀ 'ਚ ਤਬਦੀਲ ਕਰ ਦਿਓ। ਤਾਂ ਦੂਜਾ ਤਰਕ ਇਸ ਗੱਲ ਦੇ ਵਿੱਚ ਇਹ ਆ ਕਿ ਜਿੱਦਾਂ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਗੱਲ ਕਹੀ ਆ ਕਿ ਜਿਹੜੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆ, ਜੇ ਉਹਨੂੰ ਇਹ ਸਵਾਲ ਕੀਤਾ ਜਾਵੇ ਕਿ ਤੁਸੀਂ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ, ਉਹ ਚਲੋ ਕਿਸਮਤ ਪਹਿਲਾਂ ਤੋੜ ਕੇ ਕੁਛ ਲੋਕਾਂ ਦੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀ ਸਿਆਸਤ ਸੀ ਉਸ ਸਮੇਂ, ਇੱਕ ਮਹਾ ਪੰਜਾਬ ਟੁੱਟ ਕੇ ਪੰਜਾਬ ਰਹਿ ਗਿਆ, ਪੂਰਬ ਪੱਛਮ ਬਣ ਗਿਆ। ਫਿਰ ਉਸ ਤੋਂ ਬਾਅਦ ਉਹਦੇ 3 ਟੁਕੜੇ ਕਰ ਦਿੱਤੇ ਗਏ ਇੱਕ ਬਹੁਤ ਵੱਡੇ ਖਿੱਤੇ ਦੇ। ਤੇ ਜੇ ਅੱਜ ਦੀ ਤਰੀਕ 'ਚ ਤੁਹਾਡੇ ਅੱਗੇ ਇਹ ਪੇਸ਼ਕਸ਼ ਰੱਖ ਦਿੱਤੀ ਜਾਵੇ ਕਿ ਪੰਜਾਬ ਨੂੰ ਕਿਉਂ ਨਾ ਆਪਾਂ ਤਰੱਕੀ ਦੇ ਰਾਹ ਤੇ ਪਾਉਣ ਲਈ ਯੂਟੀ ਬਣਾ ਦਈਏ, ਕਿ ਬਾਦਲ ਸਾਹਿਬ ਜਾਂ ਛੋਟੇ ਬਾਦਲ ਸਾਹਿਬ ਸਹਿਮਤ ਹੋ ਜਾਣਗੇ ਇਸ ਗੱਲ ਤੇ? ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਆਖਿਰਕਾਰ ਫੂਲਕਾ ਹੋਣਾ ਦਾ ਅਸਤੀਫਾ ਹੋਇਆ ਪ੍ਰਵਾਨ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ। ਚਲੋ ਕੁੜੀ ਜੰਮੀ ਤੇ ਸਾਡੇ ਛੋਟੇ, ਇਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਤਾਂ ਘੱਟੋ ਘੱਟ ਹੁਣ ਇਹ ਆਸ ਬੱਝੀ ਆ ਕਿ ਜਿੱਦਾਂ 2 ਇਲੈਕਸ਼ਨ ਜਿਹੜੇ ਹੋਣੇ ਆ, ਆਪਣੇ ਜ਼ਿਮਨੀ ਇਲੈਕਸ਼ਨ ਹੋਣੇ ਆ, ਨਾਲ ਇਹਨਾਂ ਦਾ ਵੀ ਕੰਮ ਨਿਬੜ ਜਾਊਗਾ। ਤਾਂ ਹੁਣ ਘੁੱਟ ਕੇ ਭਰਨਾ ਹੀ ਭਰਨਾ, ਪੈਸਾ ਤੇ ਖਰਚ ਕਰਨਾ ਹੀ ਕਰਨਾ। ਤੇ ਮੈਂ ਤਾਂ ਸਮਝਦਾ ਸੀ ਕਿ ਸਾਰੀਆਂ ਚੋਣਾਂ ਇਕੱਠੀਆਂ ਹੀ ਕਰਵਾ ਲੈਂਦੇ, ਹੁਣ ਕਰਵਾਉਣੀਆਂ ਤੇ ਹੈ ਨਹੀਂ ਆ ਕਦੇ ਨਾ ਕਦੇ, ਇਹ ਸਦਾ ਤੇ ਰੱਖਿਆ ਨਹੀਂ ਜਾ ਸਕਦੀਆਂ ਟਾਲ ਕੇ। ਤਾਂ ਇਹਨਾਂ ਦਾ ਅਸਤੀਫਾ ਚ ਪ੍ਰਵਾਨ ਕਰ ਲਿਆ ਗਿਆ। ਲੰਮਾ ਚੌੜਾ ਮੰਥਨ ਕੀਤਾ ਸਪੀਕਰ ਸਾਹਿਬ ਨੇ, ਪਤਾ ਨਹੀਂ ਕਿਹੜੀ ਜਗ੍ਹਾ ਦੇ ਵਿੱਚ ਜਾ ਕੇ ਕੀਤਾ, ਜਿੱਥੇ ਆਉਂਦਿਆਂ ਜਾਂਦਿਆਂ ਉਹਨਾਂ ਨੂੰ ਤਕਰੀਬਨ 9-10 ਮਹੀਨੇ ਲੱਗ ਗਏ ਆ। ਅਖੀਰ ਦੇਰ ਆਇਦ ਦਰੁਸਤ ਆਇਦ ਉਹਨਾਂ ਨੇ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ ਵਾ। ਤੇ ਹੁਣ ਪ੍ਰਤੀਕਿਰਿਆਵਾਂ ਤੇ ਫਿਰ ਆਉਣਗੀਆਂ। ਜਿੱਦਾਂ ਕੰਵਰ ਸੰਧੂ ਨੇ ਵੀ ਵੱਡਾ ਬਿਆਨ ਦਿੱਤਾ, ਉਹ ਕਹਿੰਦੇ ਆ ਕਿ ਦੁਖਦ ਆ ਕਿ ਫੂਲਕਾ ਸਾਹਿਬ ਵਿਧਾਇਕ ਨਹੀਂ ਰਹੇ, ਉਹਨਾਂ ਨੂੰ ਵਿਧਾਇਕੀ ਤੋਂ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ। ਮਤਲਬ ਕਿ ਉਹ ਨਹੀਂ ਚਾਹੁੰਦੇ ਸਨ ਕਿ ਜ਼ਿਮਨੀ ਚੋਣਾਂ ਤੇ ਮੁੜ ਲੱਖਾਂ ਰੁਪਈਆ ਖਰਚ ਹੋ ਗਏ। ਮਤਲਬ ਕਿ ਉਹਨਾਂ ਦਾ ਆਪਣਾ ਨਜ਼ਰੀਆ, ਉਹ ਕਹਿੰਦੇ ਆ ਕਿ ਇਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜ਼ਿਮਨੀ ਚੋਣਾਂ ਤੇ ਮੁੜ ਕੇ ਲੱਖਾਂ ਰੁਪਈਆ ਫੇਰ ਖਰਚ ਹੋ ਗਏ। ਇਹ ਸੰਧੂ ਸਾਹਿਬ ਦਾ ਬਿਆਨ ਆਇਆ ਵਾ। ਉਧਰ ਭਗਵੰਤ ਸਿੰਘ ਮਾਨ ਹੋਰੀ ਵੀ ਬੋਲੇ ਆ, ਉਹ ਕਹਿੰਦੇ ਜੀ ਕਿ ਜਿਹੜੇ ਫੂਲਕਾ ਸਾਹਿਬ ਆ ਇਹ ਉਹਨਾਂ ਦਾ ਨਿਰੋਲ ਤੇ ਨਿੱਜੀ ਪੱਧਰ ਤੇ ਲਿਆ ਗਿਆ ਫੈਸਲਾ ਸੀਗਾ ਤੇ ਯਾਨੀ ਆਮ ਆਦਮੀ ਪਾਰਟੀ ਇਸ ਫੈਸਲੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ। ਲੋਕਾਂ ਤੇ ਲੋਕਤੰਤਰਕ ਕਦਰਾਂ ਕੀਮਤਾਂ ਦਾ ਨਿਰਾਦਰ ਹੈ ਕਿਉਂਕਿ ਦਾਖਾ ਹਲਕੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾਈਆਂ ਹੋਈਆਂ ਸੀਗੀਆਂ। ਖੈਰ ਨਾਲ ਹੀ ਉਹਨਾਂ ਨੇ ਦੂਸਰੇ ਜਿਹੜੇ ਹੈਗੇ ਅਸਤੀਫੇ, ਜਿੱਦਾਂ ਸੰਦੋਆ ਸਾਹਿਬ ਦਾ, ਮਾਨ ਸ਼ਾਹੀਆ ਸਾਹਿਬ ਦਾ, ਉਹਨਾਂ ਦਾ ਮਾਮਲਾ ਵੀ ਨਿਪਟਾਉਣ ਦਾ ਜ਼ਿਕਰ ਕੀਤਾ। ਖੈਰ ਦੂਸਰੇ ਪਾਸੇ ਅਕਾਲੀ ਬੋਲੇ, ਅਕਾਲੀ ਕਹਿੰਦੇ ਆ ਕਿ ਜੋ ਇਹਨਾਂ ਨੇ 9-10 ਮਹੀਨਿਆਂ ਚ ਭੱਤਿਆਂ ਦਾ ਆਨੰਦ ਮਾਣਿਆ, ਸਹੂਲਤਾਂ ਦਾ ਆਨੰਦ ਮਾਣਿਆ, ਉਹਨਾਂ ਦਾ ਵੀ ਹਿਸਾਬ ਕਿਤਾਬ ਜੇ ਹੋ ਜਾਵੇ ਤੇ ਚੰਗੀ ਗੱਲ ਆ। ਇਹ ਗੱਲ ਜਿਹੜੀ ਆ ਇਹਨਾਂ ਦੇ ਮੂੰਹ ਫੱਬਦੀ ਜੀ ਨਹੀਂ ਹੈ ਕਿਉਂਕਿ ਇਹਨਾਂ ਦੇ ਪ੍ਰਧਾਨ ਸਾਹਿਬ ਅਸਤੀਫਾ ਦੇਣ ਤੋਂ ਬਾਅਦ ਔਰ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਵੀ ਪੂਰੀ ਛਾਤੀ ਚੌੜੀ ਕਰਕੇ ਸਰਕਾਰੀ ਫਲੈਟ ਦੇ ਵਿੱਚ ਡਟੇ ਹੋਏ ਆ। ਹਾਲੇ ਤੱਕ ਉਹਨਾਂ ਛੱਡਿਆ ਨਹੀਂ, ਨੋਟਿਸ ਵੀ ਬੇਸ਼ੱਕ ਜਾਰੀ ਹੋ ਗਿਆ। ਤਾਂ ਖੈਰ ਇਹ ਸਭ ਕੁਛ ਹੈ ਜਿਹੜਾ ਨਿਬੜਾ ਗਿਆ। ਇੱਕ ਵਾਰੀ ਹੁਣ ਦੇਖਦੇ ਜਿਹੜੇ ਦੂਸਰੇ ਪਏ ਆ ਮਾਮਲੇ ਪੈਂਡਿੰਗ, ਉਹ ਸਪੀਕਰ ਸਾਹਿਬ ਕਦੋਂ ਨਜਿੱਠਦੇ ਆ, ਪਰ ਫੂਲਕਾ ਸਾਹਿਬ ਵਾਲਾ ਮਾਮਲਾ ਜਿਹੜਾ ਉਹ ਨਿਬੜ ਗਿਆ। ਤਾਂ ਇਹਦਾ ਮਤਲਬ ਇਹੋ ਆ ਕਿ 30 ਨਵੰਬਰ ਤੋਂ ਪਹਿਲਾਂ ਜਿੱਦਾਂ ਫਗਵਾੜਾ ਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਹੋਣੀ ਆ, ਉਹਦੇ ਨਾਲ ਹੀ ਲੱਗਦਾ ਕਿ ਦਾਖਾ ਵਾਲਾ ਕੰਮ ਜਿਹੜਾ ਉਹ ਨਿਬੜ ਜਾਊਗਾ। ਤਾਂ ਦਾਖਾ ਦੀ ਦਾਖ ਕਿਹਦੀ ਝੋਲੀ ਚ ਡਿੱਗਦੀ ਹੈ ਵੇਖਣਾ ਪਊਗਾ। ਜਲਾਲਾਬਾਦ ਦੇ ਵਿੱਚੋਂ ਕਿਹੜਾ ਫਤਿਹ ਕਰਦਾ, ਫਿਰ ਫਗਵਾੜੇ ਦੇ ਵਿੱਚੋਂ ਚੰਗਿਆੜੇ ਕੌਣ ਕਢਾਉਂਦਾ, ਇਹ ਹੁਣ ਇੰਤਜ਼ਾਰ ਰਹੂਗਾ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਮ ਰਹੀਮ ਨੂੰ ਮਾਂ ਦੀ ਸੇਵਾ ਕਰਨ ਦਾ ਨਹੀਂ ਮਿਲਿਆ ਮੌਕਾ, ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਝਟਕਾ। ਹਾਂ ਬਿਲਕੁਲ, ਇਹਨਾਂ ਦੀ ਪੈਰੋਲ ਜਿਹੜੀ ਹੈ ਜੋ ਇਹ ਕੋਸ਼ਿਸ਼ ਕਰਦੇ ਪਏ ਸੀਗੇ ਸਾਰੇ ਰਲ ਮਿਲ ਕੇ, ਉਹ ਪੈਰੋਲ ਅਰਜ਼ੀ ਜਿਹੜੀ ਆ ਨਾ ਮਨਜ਼ੂਰ ਹੋ ਗਈ ਹੈ। ਤਾਂ ਇਹ ਸੁਨਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਜਿਹੜੀ ਆ ਉਹ ਰੱਦ ਕੀਤੀ ਗਈ ਆ। ਤਾਂ ਇਹ ਜਿਹੜੀ ਤੀਸਰੀ ਮਰਤਬਾ ਪੈਰੋਲ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਾਕਾਮ ਹੋ ਗਈ ਆ। ਤਾਂ ਹੁਣ ਰਸਤਾ ਬਚੂਗਾ ਕੋਰਟ ਦਾ ਕਿ ਕੀ ਕੋਰਟ ਜਿਹੜੀ ਆ ਉਹ
ਪੈਰੋਲ ਦਿੰਦੀ ਹੈ ਜਾਂ ਨਹੀਂ ਦਿੰਦੀ, ਕਿਉਂਕਿ ਹੁਣ ਇਹਨਾਂ ਦੇ ਕੋਲ ਹੋਰ ਆਪਸ਼ਨ ਕੋਈ ਬਚਦਾ ਨਹੀਂ ਹੈ, ਕਿਉਂਕਿ 2-3 ਹੀ ਗਰਾਊਂਡ ਹੁੰਦੇ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਜਾਂ ਤੁਸੀਂ ਖੇਤੀ ਦੇ ਆਧਾਰ ਤੇ ਛੁੱਟੀ ਲੈ ਸਕਦੇ ਹੋ, ਜਾਂ ਕੋਈ ਐਮਰਜੈਂਸੀ ਗਰਾਊਂਡ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਐਮਰਜੈਂਸੀ 'ਚ ਤੁਹਾਡਾ ਪਰਿਵਾਰ ਐਮਰਜੈਂਸੀ 'ਚ ਹੈ ਤਾਂ ਤੁਹਾਨੂੰ ਉਹ ਛੁੱਟੀ ਮਿਲ ਜਾਂਦੀ ਆ, ਜਾਂ ਫਿਰ ਖੁਸ਼ੀ ਦਾ ਕੋਈ ਮੌਕਾ ਹੋਵੇ, ਤੁਹਾਡੇ ਖੂਨ ਦਾ ਕੋਈ ਰਿਸ਼ਤਾ ਤੇ ਉਹ ਕੋਈ ਵਿਆਹ ਦੇ ਰਿਸ਼ਤੇ 'ਚ ਵੱਜ ਰਿਹਾ, ਇਹੋ ਜਿਹਾ ਕੋਈ ਮੌਕਾ ਹੋਵੇ ਤੇ ਫਿਰ ਤੁਹਾਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ। 3-4 ਗਰਾਊਂਡ ਜਿਹੜੇ ਆ ਤਗੜੇ ਹੁੰਦੇ ਆ, ਜਾਂ ਖੁਦ ਬੰਦਾ ਬਿਮਾਰ ਸ਼ਮਾਰ ਹੋਵੇ ਕਈ ਵਾਰ ਉਹਨੂੰ ਵੀ ਮੈਡੀਕਲ ਗਰਾਊਂਡ ਦੇ ਆਧਾਰ ਤੇ ਪੈਰੋਲ ਦੇ ਦਿੱਤੀ ਜਾਂਦੀ ਆ। ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਪੈਂਤੜੇ ਵਰਤੇ ਆ ਤੇ ਸਾਰੇ ਪੈਂਤੜੇ ਅਸਫਲ ਹੋਏ ਆ, ਮੈਨੂੰ ਨਹੀਂ ਲੱਗਦਾ ਕਿ ਕੋਰਟ ਵੀ ਹੁਣ ਇਸ ਛੁੱਟੀ ਤੇ ਮੋਹਰ ਲਾਊਗੀ, ਕਿਉਂਕਿ ਇਹ ਜਿਹੜੀਆਂ ਹੇਠਲੀਆਂ ਰਿਪੋਰਟਾਂ ਹੁੰਦੀਆਂ, ਜਿੱਦਾਂ ਜੇਲ੍ਹ ਪ੍ਰਸ਼ਾਸਨ ਨੇ ਹੇਠਲੀ ਰਿਪੋਰਟ ਦੇਖੀ ਆ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਏਡਾ ਵੱਡਾ ਰਿਸਕ ਆ ਜਿਹੜਾ ਉਹ ਚੁੱਕ ਨਹੀਂ ਸਕਦਾ, ਕਿਉਂਕਿ ਇਲੈਕਸ਼ਨ ਆਉਣ ਵਾਲਾ ਬਿਲਕੁਲ ਮੌਕੇ ਤੇ ਆ। ਤਾਂ ਦੂਜੇ ਪਾਸੇ ਜਿਹੜਾ ਕੋਰਟ ਹੁੰਦਾ ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਦਾ ਕਿ ਜੇ ਕੱਲ ਨੂੰ ਕੋਈ ਅਵੀ ਨਵੀ ਹੋ ਗਈ ਤੇ ਫਿਰ ਕੋਰਟ ਵੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ 'ਚ ਆ ਜਾਊਗੀ। ਤਾਂ ਬਹਰਹਾਲ ਕਹਿ ਸਕਦੇ ਹਾਂ ਕਿ ਇਹਨੂੰ ਹੁਣ ਸਬਰ ਹੀ ਕਰਨਾ ਪੈਣਾ, पर बस ये दुआ ही कर सकता कि गमों के मौसम में खुशी की एक गुट्टी दे दे, या मौला मुझे जेल से कुछ दिन की छुट्टी दे दे। ਜੀ ਜੀ ਦੇਖਦੇ ਆ ਕੀ ਉਹਦਾ ਹੁੰਦਾ ਆ। ਅਗਲੇ ਜਿਹੜੀ ਗੱਲ ਕਰਦੇ ਕਹਿੰਦੇ ਬਾਬੇ ਕਿਸਾਨ ਤੋਂ 30 ਲੱਖ ਮਾਰ ਕੇ ਹੋਏ ਸੀ ਫਰਾਰ, ਹੁਣ ਚੜੇ ਅੜਿੱਕੇ। ਇਹਨਾਂ ਨੇ ਬੜੀ ਤਕੜੀ ਸਕੀਮ ਪਾਈ ਸੀਗੀ, ਭਰੋਸਾ ਜਿਹਾ ਜਿੱਤ ਲਿਆ ਤੇ ਇੱਕ ਕਿਸਾਨ ਸੀਗਾ ਵਿਚਾਰਾ, ਉਹਨੇ ਜ਼ਮੀਨ ਜ਼ਮੂਨ ਕਿਤੇ ਵੇਚੀ ਸੀਗੀ, ਉਹਨੂੰ ਇਹਨਾਂ ਨੇ ਹੱਥਾਂ ਤੇ ਚੜਾ ਲਿਆ। ਇਹ ਵੇਖ ਲੈਂਦੇ ਆ ਕਿ ਸਾਮੀ ਖਰੀ ਕਿਹੜੀ ਆ, ਕਿਉਂਕਿ ਜਿਹੜਾ ਬੰਦਾ ਭਰਮ ਭੁਲੇਖਿਆਂ 'ਚ ਜ਼ਿਆਦਾ ਰਹਿੰਦਾ ਉਹ ਸਾਮੀ ਇਹਨਾਂ ਵਾਸਤੇ ਖਰੀ ਹੁੰਦੀ ਆ। ਤਾਂ ਇਹਨਾਂ ਨੇ ਲਾਲਚ ਦੇ ਵਿੱਚ ਪਾ ਲਿਆ ਕਿ ਹਾਂ ਭਾਈ ਤੁਹਾਡਾ ਜਿਹੜਾ ਇਹ ਸਰਮਾਇਆ ਵਾ ਉਹ ਅਸੀਂ ਦੁੱਗਣਾ ਕਰ ਦਿਆਂਗੇ, ਤੇ ਨਾਲ ਹੀ ਕਿਹਾ ਕਿ ਮੁੰਡਾ ਜਿਹੜਾ ਤੁਹਾਡਾ ਛੜਾ ਤੁਰਿਆ ਫਿਰਦਾ, ਜਿਵੇਂ ਇੱਕ ਦਲਜੀਤ ਦੀ ਫਿਲਮ ਵੀ ਆਈ ਆ ਪਿੱਛੇ ਜੇ, ਉਹ ਛੜਾ ਤੁਰਿਆ ਫਿਰਦਾ ਤੇ ਨਾਲ ਹੀ ਆਪਾਂ ਉਹਦਾ ਵੀ ਤੋਪਾ ਭਰ ਦਿਆਂਗੇ। ਤਾਂ ਇਹਨਾਂ ਨੇ ਇਹਨਾਂ ਨੂੰ ਰੁਪਈਆ ਜਿਹੜਾ ਉਹ ਕਰ ਕਰਾ ਕੇ 30 ਲੱਖ ਦੇ ਦਿੱਤਾ। ਇਹਨਾਂ ਨੇ ਗਾਗਰਾਂ 'ਚ ਪਾ ਕੇ ਬਾਬਿਆਂ ਨੇ ਉੱਤੇ ਧੂਣੀਆਂ ਧਾਣੀਆਂ ਲਾ ਦਿੱਤੀਆਂ, ਕਹਿੰਦੇ ਬਾਬੇ ਹੁਣ ਮਾਰਨਗੇ ਮੰਤਰ ਤੇ ਤੁਸੀਂ ਤਗੜੇ ਹੋ ਕੇ ਤੇ ਤਿਆਰੀਆਂ ਕਰੋ ਵਿਆਹ ਦੀਆਂ ਜਾ ਕੇ। ਉਹਨਾਂ ਨੇ ਡੀਜੇ ਸ਼ੀਜੇ ਲਾ ਲਿਆ ਹੋਣਾ ਘਰੇ, ਮੁੰਡਾ ਆਪਣੇ ਹੀ ਵਿਆਹ ਦੇ ਵਿੱਚ ਨੱਚਦਾ ਫਿਰੇ। ਤਾਂ ਬਾਅਦ ਦੇ ਵਿੱਚ ਜਦੋਂ ਗਏ ਧੂਣੇ ਧਾਣੇ ਤੇ ਕਿ ਆਓ ਬਾਬਾ ਜੀ ਸਭ ਤਿਆਰੀਆਂ ਮੁਕੰਮਲ ਆ, ਜੰਜੇ ਚੜੀਏ ਆਪਾਂ, ਤੇ ਉੱਥੇ ਵੇਖਿਆ ਤੇ ਬਾਬੇ ਤੇ ਸ਼ੂ ਮੰਤਰ ਸਨ। ਤੇ ਜਦੋਂ ਉਹਨਾਂ ਨੇ ਗਾਗਰਾਂ ਪੁੱਟ ਕੇ ਵੇਖੀਆਂ ਤੇ ਗਾਗਰਾਂ ਦੇ ਵਿੱਚ ਚੌਲ ਭਰੇ ਸੀ, ਬੜੇ ਸਿਆਣੇ ਵਗੇ ਬਾਬੇ ਕਿ ਚਲੋ 4 ਦਿਨ ਚੌਲ ਬਣਾ ਕੇ ਖਾ ਲਿਓ, ਹੁਣ ਤੇ ਕੋਈ ਛੱਡਿਆ ਨਹੀਂ ਤੁਹਾਡੇ ਕੋਲ ਅਸੀਂ। ਤਾਂ ਉਹ ਭੱਜ ਕੇ ਘਟਨਾ ਜਿਹੜੀ ਆ ਉਹ ਪਟਿਆਲੇ ਜ਼ਿਲ੍ਹੇ ਦੇ ਨਾਭੇ ਲਾਗਲੇ ਇੱਕ ਪਿੰਡ ਦੀ ਸੀਗੀ। ਹੁਣ ਇਹਨਾਂ ਨੂੰ ਪੁਲਿਸ ਨੇ ਦਬੋਚ ਲਿਆ, ਦੱਸਦੇ ਕਿ 18 ਲੱਖ ਰੁਪਈਆ ਨਰਤਕਾਂ ਤੋਂ ਬਰਾਮਦ ਹੋ ਗਿਆ, ਪਰ ਬਾਕੀ ਰਕਮ ਜਿਹੜੀ ਆ ਉਹ ਜਾਂ ਤਾਂ ਖਾ ਪੀ ਗਏ ਉਹਨੇ, ਬਾਬੇ ਵੜ ਗਏ ਉਹਨੇ, ਪੱਬਾਂ ਕਲੱਬਾਂ ਦੇ ਵਿੱਚ ਕਿੱਥੇ ਛੱਡਦੇ ਆ। ਆਂਦੇ ਹੁਣੇ ਮਾਇਆ ਮੋਹਣੀ ਹੈਗੀ ਆ, ਇਹਨੂੰ ਕੋਲ ਰੱਖ ਕੇ ਕੀ ਕਰਨਾ, ਦਵਾ ਦਵ ਨਵੇੜੀਏ ਕੰਮ। ਤਾਂ ਕੁਛ ਮਹੀਨਿਆਂ ਦੇ ਅੰਦਰ ਅੰਦਰ ਹੀ ਲਾ ਲਓ ਕਿ 3-4 ਮਹੀਨਿਆਂ ਦੀ ਗੱਲ ਹੋਣੀ ਆ, ਇਹ ਰੁਪਈਆ 12-13 ਲੱਖ ਛੱਕ ਗਏ ਆ ਵਿੱਚੋਂ, ਤੇ 18 ਲੱਖ ਰੁਪਈਆ ਜਿਹੜਾ ਉਹ ਫੜਿਆ ਗਿਆ। ਸੋ ਨੌਸਰਬਾਜ਼ੀਆਂ ਤੋਂ ਬਚਣਾ ਚਾਹੀਦਾ। ਮੈਂ ਤੇ ਅੱਗੇ ਕਹਿਣਾ ਹੁੰਦਾ ਕਿ ਜੇ ਬਚ ਕੇ ਰਹਿਣਾ ਖਰਾਬਿਆਂ ਤੋਂ ਦੂਰ ਰਹੋ, ਇੱਕ ਅਦਾਲਤ ਤੋਂ ਤੇ ਦੂਜਾ ਬਾਬਿਆਂ ਤੋਂ ਬਚ ਕੇ ਰਹੋ, ਨਹੀਂ ਤੇ ਬਹੁਤ ਬਹੁਤ ਭੈੜੀ ਹੁੰਦੀ ਜੇ। ਜੀ ਵਾਕਈ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਗੁਰਦਾਸਪੁਰੀਆਂ ਦਾ ਜਿਹੜਾ MP ਆ ਸੁੱਚੇ ਮੂੰਹ ਮੋੜ ਆਇਆ ਵਾਪਸ ਸੰਸਦ ਚੋਂ। ਚੰਗਾ ਚੰਗਾ, ਕਿਉਂਕਿ ਉੱਥੇ ਬੋਲ ਕੇ ਵੀ ਕੀ ਕਰਨਾ, ਅਸਲ ਦੇ ਵਿੱਚ ਉੱਥੇ ਜੇ ਬੋਲਣਗੇ ਤਾਂ ਐਵੇਂ ਆਪਣੀ ਕੈਲਰੀ ਬਰਨ ਕਰਨੀ ਆ, ਤੇ ਉਹ ਚੰਗਾ ਬਚਾ ਕੇ ਰੱਖਣ, ਲੋਕਾਂ ਦੀ ਸੇਵਾ ਕਰੂਗੇ ਆ ਕੇ। ਖੈਰ ਸੰਨੀ ਦਿਓਲ ਹੈ ਜਿਹੜਾ ਉਹ ਆ ਗਿਆ ਤੇ ਬਿਲਕੁਲ ਚੁੱਪ ਵੱਟ ਕੇ ਆ ਗਿਆ। ਦੱਸਦੇ ਆ ਕਿ ਇੱਕ ਵੀ ਸਵਾਲ ਸੰਨੀ ਨੇ ਨਹੀਂ ਪੁੱਛਿਆ। ਅੱਜ ਚਰਨਜੀਤ ਭੁੱਲਰ ਹੋਰਾਂ ਦੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਲੱਗੀ ਆ ਜਿਹੜੀ ਸਮੀਖਿਆ ਕਰਦੀ ਹੈ ਕਿ ਕੌਣ ਕਿੰਨੇ ਪਾਣੀ 'ਚ ਸੀ। ਉਹ ਫਿਲਮ ਸੀਗੀ ਨਾ ਜਿੱਦਾਂ ਕਿਸਮੇ ਹੈ ਕਿਤਨਾ ਦਮ। ਤਾਂ ਜਿਹੜਾ ਇਹ ਸੈਸ਼ਨ ਖਤਮ ਹੋਇਆ ਉਹਦੇ ਵਿੱਚ ਦੱਸਦੇ ਕਿ ਸੰਨੀ ਦਿਓਲ ਸਿਰਫ 5 ਦਿਨ ਹੀ ਸੈਸ਼ਨ 'ਚ ਗਿਆ, ਜਦ ਕਿ ਬਾਕੀ ਸਮਾਂ ਉਹ ਗੈਰ ਹਾਜ਼ਰ ਰਿਹਾ। ਤੇ ਉਹਨੇ ਸਵਾਲ ਤੇ ਫਿਰ ਪੁੱਛਣਾ ਦੱਸਣਾ ਹੀ ਕੀ ਸੀਗਾ। 37 ਦਿਨ ਬੈਠਕਾਂ ਚੱਲੀਆਂ, ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਦੇ ਵਿੱਚੋਂ ਸਿਰਫ 5 ਦਿਨ ਹੀ ਹਾਜ਼ਰੀ ਭਰੀ ਆ। ਤੇ ਜੇ ਆਪਾਂ ਪਾਰਲੀਮੈਂਟ ਬਹਿਸ ਵਿੱਚ ਹਿੱਸਾ ਲੈਣ ਦੀ ਔਸਤ ਵੇਖੀਏ 6.7 ਆ, ਜਦ ਕਿ ਪੰਜਾਬ ਦੀ ਦਰ ਜਿਹੜੀ ਆ ਉਹ ਮਹਿਜ਼ 5 ਆ, ਮਤਲਬ ਕਿ ਕੌਮੀ ਔਸਤ ਦੇ ਨਾਲੋਂ ਵੀ ਕਿਤੇ ਘੱਟ ਆ। ਸੰਨੀ ਨੇ ਨਾ ਕਿਸੇ ਬਹਿਸ ਹਿੱਸਾ ਲਿਆ ਤੇ ਨਾ ਕੋਈ ਸਵਾਲ ਪੁੱਛਿਆ, ਹੱਥ ਉੱਤੋਂ ਮਿਲਾ ਕੇ ਤੇ ਉੱਥੋਂ ਨੱਠ ਆਇਆ। ਤੇ ਜਦ ਕਿ ਜਿਹੜੀ ਸਵਾਲਾਂ ਦੀ ਕੌਮੀ ਔਸਤ ਰਹੀ ਆ ਉਹ 18 ਰਹੀ ਆ, ਤੇ ਪੰਜਾਬ ਦੀ ਜਿਹੜੀ ਰਹੀ ਉਹ 12 ਰਹੀ ਆ। ਫਿਰ
ਇਸ ਤੋਂ ਇਲਾਵਾ ਸਨੀ ਨੇ ਇੱਕ ਹੋਰ ਰਿਕਾਰਡ ਬਣਾਇਆ ਕਿ ਇਕਲੌਤਾ ਹੀ ਮੈਂਬਰ ਹੈ ਜਿਹੜਾ ਸੁੱਚੇ ਮੂੰਹ ਪਰਤਿਆ, ਜਾਨੀ ਨਾ ਉਹਨੇ ਬਹਿਸ ਹਿੱਸਾ ਲਿਆ ਨਾ ਕੋਈ ਲਿਖਤੀ ਸਵਾਲ ਲਾਇਆ। ਫਰੀਦਕੋਟ ਤੋਂ ਕਾਂਗਰਸੀ ਮੁਹੰਮਦ ਸਦੀਕ ਜਿਹੜਾ ਦੱਸਦੇ ਆ ਕਿ ਸਨੀ ਨੂੰ ਪਿੱਛੇ ਛੱਡ ਗਿਆ। ਉਹ ਭਾਵੇਂ ਤੁਹਾਨੂੰ ਪਤਾ ਹੀ ਹੈ ਆਂਦਾ ਨਾ ਹਿੰਦੀ ਦੇ ਮਾਮਲੇ 'ਚ ਮੇਰਾ ਗੇਅਰ ਫਸ ਗਿਆ ਜੀ ਮੈਡਮ ਜੀ, ਉਹ ਗੇਅਰ ਤੇ ਬੇਸ਼ੱਕ ਉਹ ਤੇ ਫਸਾਈ ਬੈਠਾ ਸੀਗਾ, ਕਦੇ ਬੈਕ ਲਾ ਲਿਆ ਕਦੇ ਦਾਲ ਵਾਲਾ ਲਾ ਲਿਆ, ਪਰ ਫਿਰ ਵੀ ਦੱਸਦੇ ਕਿ 3 ਵਾਰ ਬਹਿਸ 'ਚ ਉਹਨੇ ਹਿੱਸਾ ਲਿਆ ਤੇ 2 ਲਿਖਤੀ ਸਵਾਲ ਵੀ ਲਾਏ ਆ। ਭਗਵੰਤ ਮਾਨ ਨੇ ਬਹਿਸ ਤੇ ਜ਼ਿਆਦਾ ਧਿਆਨ ਦੱਸਦੇ ਕੇਂਦਰਿਤ ਕੀਤਾ, 7 ਵਾਰੀ ਬਹਿਸ 'ਚ ਹਿੱਸਾ ਲਿਆ ਔਰ ਐਤਕੀ ਭਗਵੰਤ ਮਾਨ ਨੇ ਲਿਖਤੀ ਸਵਾਲ ਜਿਹੜਾ ਕੋਈ ਨਹੀਂ ਲਾਇਆ। MP ਸੁਖਬੀਰ ਸਿੰਘ ਬਾਦਲ ਤੇ ਪ੍ਰਨੀਤ ਕੌਰ ਨੇ ਵੀ ਸੈਸ਼ਨ ਦੌਰਾਨ ਇੱਕ ਵੀ ਲਿਖਤੀ ਸਵਾਲ ਨਹੀਂ ਲਾਇਆ, ਪਰ ਸੁਖਬੀਰ ਸਿੰਘ ਬਾਦਲ ਨੇ 2 ਵਾਰੀ ਬਹਿਸ 'ਚ ਤੇ ਪ੍ਰਨੀਤ ਕੌਰ ਜੀ ਨੇ 3 ਵਾਰੀ ਬਹਿਸ ਦੇ ਵਿੱਚ ਹਿੱਸਾ ਲਿਆ। ਤੇ ਬਹਿਸ 'ਚ ਸਭ ਤੋਂ ਵੱਧ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੇ MP ਅਮਨੀਸ਼ ਤਿਵਾੜੀ ਉਹ ਕਰਦੇ ਆ, ਉਹਨਾਂ ਦੱਸਦੇ ਆ ਕਿ ਸਭ ਤੋਂ ਵੱਧ 10 ਵਾਰੀ ਬਹਿਸ 'ਚ ਹਿੱਸਾ ਲਿਆ, ਜਦ ਕਿ ਜਸਵੀਰ ਸਿੰਘ ਡਿੰਪਾ 8 ਵਾਰੀ, ਰਵਨੀਤ ਬਿੱਟੂ 6 ਵਾਰੀ ਤੇ ਡਾਕਟਰ ਅਮਰ ਸਿੰਘ ਜਿਹੜੇ ਆ ਉਹ 7 ਵਾਰੀ ਬਹਿਸ ਦੇ ਵਿੱਚ ਸ਼ਮੂਲੀਅਤ ਕਰਦੇ ਆ। ਸਵਾਲਾਂ ਦੇ ਮਾਮਲੇ 'ਚ ਜਿਹੜੇ ਲਿਖਤੀ ਸਵਾਲ ਲਾਏ ਉਹਦੇ ਵਿੱਚ MP ਰਵਨੀਤ ਬਿੱਟੂ ਦੀ ਝੰਡੀ ਰਹੀ ਆ, ਉਹਨਾਂ ਨੇ 40 ਤੋਂ ਵੱਧ ਜਿਹੜੇ ਸਵਾਲ ਉਹ ਲਾਏ ਆ। ਸੋ ਇਹ ਰਿਪੋਰਟ ਕਾਰਡ ਨਿਕਲਿਆ, ਇਹਦੇ ਆਧਾਰ ਤੇ ਤੁਸੀਂ ਦੇਖ ਲਓ ਕਿ ਸਨੀ ਦਿਓਲ ਕਿੱਥੇ ਖੜਾ, ਪਰ ਜਿਨ੍ਹਾਂ ਨੇ ਸਨੀ ਦਿਓਲ ਨੂੰ ਚੁਣਿਆ ਉਹ ਕਿੱਥੇ ਖੜੇ ਆ, ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਹਾਂ, ਇਹ ਮੇਰੇ ਖਿਆਲ ਦੇ ਨਾਲ ਜਦੋਂ ਵੀ ਬੋਲਦਾ ਸਨੀ ਦਿਓਲ ਪਾਪਾ ਪਾਪਾ ਬਹੁਤ ਕਰਦਾ, ਇਹਦੇ ਪਾਪਾ ਨੇ ਵੀ ਇਸ ਤਰ੍ਹਾਂ ਦਾ ਹੀ ਕੰਮ ਕੀਤਾ ਸੀ ਬੀਕਾਨੇਰੀਆਂ ਦੇ ਨਾਲ, ਤੇ ਲੱਗਦਾ ਉਹੀ ਆ ਕਿ ਸਨੀ ਦਿਓਲ ਵੀ ਉਹੀ ਇਤਿਹਾਸ ਬਣਾਉਣ ਜਾ ਰਿਹਾ। ਵੈਸੇ ਇਹ ਗੱਲ ਪਹਿਲਾਂ ਹੀ ਸਮਝ ਦੇ ਵਿੱਚ ਆ ਗਈ ਸੀ ਕਿ ਸਨੀ ਦਿਓਲ ਨੂੰ ਇੱਕ ਡੀਲ ਦੇ ਤਹਿਤ ਭੇਜਿਆ ਗਿਆ, ਉਹਨੇ ਉਹ ਡੀਲ ਜਿਹੜੀ ਉਹ ਡਨ ਕਰਕੇ ਤੇ ਇੱਥੋਂ ਜਿੱਤ ਦਿੱਤੀ ਆ ਸੀਟ। ਹੁਣ ਇਹ ਗੱਡੀ ਏਦਾਂ ਹੀ ਚੱਲਣੀ ਹੈ ਤਾਰਾ ਰਾਮਪਾ, ਕਿਉਂਕਿ ਉਹਦੇ ਮੁੰਡੇ ਦੀ ਫਿਲਮ ਆਈ ਜਾਂਦੀ ਆ, ਉਹਨੇ ਸੈਸ਼ਨ ਤੋਂ ਕੀ ਲੈਣਾ। ਉਹ ਆਖਦੇ ਨਾ ਕਿ ਆਪਣਾ ਕੰਮ ਬਣਤਾ ਤੋਂ ਭਾੜ ਮੇ ਜਾਏ ਜਨਤਾ, ਉਹਨਾਂ ਨੇ ਆਪਦੇ ਮੁੰਡੇ ਦਾ ਕੰਮ ਵੇਖਣਾ। ਉਹਦੀ ਨਵੀਂ ਫਿਲਮ ਆ ਰਹੀ ਆ, ਉਹ ਤਾਂ ਮੁੰਡਾ ਕਾਮਯਾਬ ਹੋਊਗਾ ਤੇ ਗਾਂ ਰੋਜੀ ਰੋਟੀ ਚੱਲਣੀ ਆ। ਲੋਕਾਂ ਦਾ ਕੀ, ਲੋਕੀ ਤੇ ਵਿਚਾਰੇ ਰੇੜ ਘੁੱਟ ਕੇ ਜਾਨ ਜੂਨ ਪੂਰੀ ਕਰ ਹੀ ਲੈਂਦੇ ਆ। ਆਹੋ, ਉੱਥੇ ਗਦਰ 'ਚ ਨਲਕਾ ਪੁੱਟ ਲਿਆਂਦਾ ਸੀ, ਹੁਣ ਕਸ਼ਮੀਰ 'ਚ ਜਾ ਕੇ ਕੁਛ ਗੱਡ ਆਊਗਾ। ਹੁਣ ਉੱਦਾਂ ਦੀ ਮੂਵੀ ਵੀ ਬਣਾਉਣੀ ਪੈਣੀ ਆ ਨਾ, ਤਾਂ ਹੀ ਸੂਤ ਰਹਿਣਾ ਇਹਨਾਂ ਦਾ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਪੰਜਾਬ ਦੇ ਪੁੱਤਰ ਸ਼ੁਭਮਨ ਗਿੱਲ ਨੇ ਤੋੜਤਾ ਰਿਕਾਰਡ। ਹਾਂ ਦੇਖੋ, ਸ਼ੁਭਮਨ ਗਿੱਲ ਦੀ ਜਿਹੜੀ ਸਿਲੈਕਸ਼ਨ ਨਹੀਂ ਹੋਈ ਹੈ ਇਸ ਵੈਸਟ ਇੰਡੀਜ਼ ਦੇ ਦੌਰੇ ਤੇ, ਮੈਂ ਬੜਾ ਹੈਰਾਨ ਸੀਗਾ ਇਸ ਚੀਜ਼ ਤੋਂ ਕਿ ਸ਼ੁਭਮਨ ਗਿੱਲ ਜਿਹੜਾ ਉਹ ਬੜਾ, ਮੈਂ ਕਹੂੰਗਾ ਕਿ ਬ੍ਰਿਲੀਅੰਟ ਟੈਲੈਂਟ ਹੈ ਇਸ ਟਾਈਮ ਇੰਡੀਆ ਕੋਲੇ, ਤੇ ਇਹਨੂੰ ਯੂਜ਼ ਕਰ ਲੈਣਾ ਚਾਹੀਦਾ। ਹਾਲਾਂਕਿ ਮੌਕਾ ਇੱਕਾ ਦੁੱਕਾ ਨੂੰ ਮਿਲਿਆ, ਪਰ ਗੱਲ ਨਹੀਂ ਉਹ, ਕਿਉਂਕਿ ਰੱਜਵਾਂ ਮੌਕਾ ਜਿੱਦਾਂ ਹੁਣ ਰਿਸ਼ਵ ਪੰਤ ਨੂੰ ਮਿਲ ਰਿਹਾ ਰੈਗੂਲਰ ਮੌਕਾ, ਤਾਂ ਮੈਨੂੰ ਲੱਗਦਾ ਕਿ ਗਿੱਲ ਨੂੰ ਵੀ ਚੌਥੇ ਨੰਬਰ ਵਾਸਤੇ ਔਰ ਰੱਜ ਕੇ ਮੌਕਾ ਦਿੱਤਾ ਜਾਣਾ ਚਾਹੀਦਾ। ਪਰ ਕਿਉਂ ਨਹੀਂ ਜਿਹੜੇ ਸਮਝ ਤੋਂ ਪਰੇ ਦੀ ਗੱਲ ਆ। ਤਾਂ ਨਿਰਾਸ਼ ਇਹ ਵੀ ਕਾਫੀ ਹੋਇਆ ਸੀਗਾ ਜਦੋਂ ਹੁਣ ਸਿਲੈਕਸ਼ਨ ਨਹੀਂ ਹੋਈ, ਕਿਉਂਕਿ ਉਸ ਤੋਂ ਪਹਿਲਾਂ ਦਾ ਬਹੁਤ ਵਧੀਆ ਸੈਸ਼ਨ ਗਿਆ ਸੀਗਾ ਸਾਰਾ ਹੀ। ਤਾਂ ਹੁਣ ਇਹ ਵੈਸਟ ਇੰਡੀਜ਼ ਦੇ ਦੌਰੇ ਤੇ ਆ, ਉੱਥੇ ਇੰਡੀਆ ਏ ਵੱਲੋਂ ਖੇਡਦਿਆਂ ਡਬਲ ਸੈਂਚੁਰੀ ਮਾਰੀ ਇਹਨੇ, ਔਰ ਡਬਲ ਸੈਂਚੁਰੀ ਮਾਰਨ ਦਾ ਇਹ ਰਿਕਾਰਡ ਆ ਜਿਹੜਾ ਉਹਨੇ ਬਣਾਇਆ 19 ਸਾਲ ਤੇ 334 ਦਿਨ ਦੇ ਵਿੱਚ, ਜਦਕਿ ਇਹ ਪਹਿਲਾਂ ਮੇਰੇ ਖਿਆਲ ਦੇ ਨਾਲ ਗੌਤਮ ਗੰਭੀਰ ਦੇ ਨਾਂ ਸੀਗਾ, ਜਿਹਨੇ 20 ਸਾਲ ਤੇ 124 ਦਿਨ ਦੀ ਉਮਰ ਦੇ ਵਿੱਚ ਡਬਲ ਸੈਂਚੜਾ ਲਾਇਆ ਸੀਗਾ ਇੰਡੀਆ ਏ ਵੱਲੋਂ ਖੇਡਦਿਆਂ। ਤਾਂ ਇਹ ਰਿਕਾਰਡ ਜਿਹੜਾ ਹੈ ਲਗਭਗ ਮੇਰੇ ਖਿਆਲ ਦੇ ਨਾਲ 17 ਸਾਲਾਂ ਬਾਅਦ ਸ਼ੁਭਮਨ ਗਿੱਲ ਨੇ ਤੋੜ ਦਿੱਤਾ। ਵੈਸੇ ਅੱਜ ਆਪਾਂ ਜੇ ਵੇਖੀਏ ਖੇਡ ਦੇ ਖੇਤਰ ਤੋਂ ਨਹੀਂ, ਸਿਨੇਮੇ ਦੇ ਖੇਤਰ ਤੋਂ ਵੀ ਇੱਕ ਵੱਡੀ ਖੁਸ਼ਖਬਰੀ ਆਈ ਆ। ਸਾਡੀ ਜਿਹੜੀ ਪੰਜਾਬੀ ਮੂਵੀ ਸੀਗੀ ਹਰਜੀਤਾ, ਮੇਰੀ ਨਹੀਂ ਸਾਰਿਆਂ ਦੀ ਆਪਣਿਆਂ ਦੀ, ਤਾਂ ਹਰਜੀਤਾ ਜਿਹੜੀ ਸਾਡੀ ਪੰਜਾਬੀ ਮੂਵੀ ਸੀ ਉਹਨੇ ਵੀ ਕੌਮੀ ਅਵਾਰਡ ਜਿੱਤਿਆ। ਹਰਜੀਤਾ ਵੀ ਸਪੋਰਟਸ ਬੇਸਡ ਇੱਕ ਕਹਾਣੀ ਸੀਗੀ। ਵੈਸੇ ਇੱਥੇ ਮੈਂ ਹੁਣ ਥੋੜਾ ਜਿਹਾ ਗਿਲਾ ਕਰੂੰ ਪੰਜਾਬੀਆਂ ਤੇ, ਇਹ ਕਹਿੰਦੇ ਆ ਕਿ ਫਿਲਮਾਂ ਚੱਜ ਦੀਆਂ ਨਹੀਂ ਆਉਂਦੀਆਂ, ਚੱਜ ਦੀਆਂ ਨਹੀਂ ਆਉਂਦੀਆਂ, ਪਰ ਚੱਜ ਦੀਆਂ ਅਸੀਂ ਵੇਖਦੇ ਨਹੀਂ ਹੈ। ਹੁਣ ਜੇ ਉਹ ਚੱਜਦੀ ਸੀਗੀ ਤੇ ਉਹ ਉੱਥੇ ਜਾ ਕੇ ਕੌਮੀ ਅਵਾਰਡ ਜਿੱਤਾ ਹੀ ਆ, ਪਰ ਇਹ ਵੇਖੋ ਕਿ ਉਹ ਇੱਥੇ ਸਿਨੇਮਾ 'ਚ ਚੱਲੀ ਕਿੰਨੇ ਦਿਨ ਕੋਈ ਵੇਖਣ ਹੀ ਨਹੀਂ ਗਿਆ। ਹਰਜੀਤਾ ਇੱਕ ਕਹਾਣੀ, ਤੁਹਾਨੂੰ ਪਤਾ ਹੀ ਉਹ ਮੁੰਡਾ ਹਰਜੀਤ ਸਿੰਘ ਜਿੱਦਾਂ ਆਇਆ ਸੀਗਾ ਇੰਡੀਆ ਦੀ ਜੂਨੀਅਰ ਟੀਮ ਦੇ ਵਿੱਚ, ਇੱਕ ਟਰੱਕ ਡਰਾਈਵਰ ਦਾ ਮੁੰਡਾ ਸੀਗਾ ਜਿਹਨੇ ਜਾ ਕੇ ਵਰਲਡ ਕੱਪ ਜਿੱਤ ਕੇ ਲਿਆਂਦਾ ਸੀਗਾ ਆਪਣੇ ਸਾਥੀਆਂ ਦੇ ਨਾਲ, ਉਹਦੀ ਕਹਾਣੀ ਆ, ਉਹਦੀ ਲਾਈਫ ਸਟੋਰੀ ਆ, ਪਰ ਉਹਨੂੰ ਇੱਥੇ ਹੁੰਗਾਰਾ ਨਹੀਂ ਮਿਲਿਆ। ਪਰ ਫਿਲਮ ਬੜੀ ਜ਼ਬਰਦਸਤ ਸੀਗੀ। ਸੋ 2 ਵੱਡੀਆਂ ਖੁਸ਼ਖਬਰੀਆਂ ਮਿਲੀਆਂ ਨੇ, ਇੱਕ ਖੇਡ ਦੇ ਖੇਤਰ ਤੋਂ, ਇੱਕ ਸਿਨੇਮੇ ਦੇ ਖੇਤਰ ਤੋਂ। ਦੋਵੇਂ ਖੇਤਰ ਆ ਜਿਹੜੇ ਉਹ ਅੱਗੇ ਵਧਣ, ਪੰਜਾਬ ਲਈ ਬਹੁਤ ਵਧੀਆ ਸਾਬਤ ਹੋਣ, ਐਸੀ ਕਾਮਨਾ ਹੈ। ਜੀ ਬਿਲਕੁਲ ਏਦਾਂ ਹੀ ਨਾਬਰ ਜਿੱਤ ਗਈ ਜੀ, ਉਦੋਂ ਬਾਅਦ ਚ ਪਤਾ ਲੱਗਾ ਸੀਗਾ ਵੀ ਇਹ ਵੀ ਕੋਈ ਮੂਵੀ ਵੀ ਜਿਹੜੀ ਨਾਬਰ ਕੋਈ ਫਿਲਮ ਬਣੀ ਹੈ। ਬਿਲਕੁਲ ਬਿਲਕੁਲ ਏਦਾਂ ਹੀ ਆ। ਇਹ ਅਫਸੋਸ ਵਾਲੀ ਗੱਲ ਆ। ਤੇ ਚਲੋ
ਹੋਪਫੁਲੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਅਜਿਹੀਆਂ ਮੂਵੀਆਂ ਵੱਲ ਵੀ ਧਿਆਨ ਦੇਣਗੇ। ਅਤੇ ਹੁਣ ਇੱਥੇ ਇੱਕ ਆਪਾਂ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਸਰੋਤੇ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਜੇ ਤੁਹਾਡੇ ਕੋਈ ਸਵਾਲ ਹੈਗੇ ਆ ਮਿੰਟੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨਾਮ ਜਿਹੜਾ ਜੀ ਕਾਲ ਕਰਨ ਦੇ ਲਈ ਫ਼ੋਨ ਨੰਬਰ ਹੈ 408 272 5200 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ, ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ। ਆਟਾ, ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717। ਪ੍ਰੀਤ ਇੰਡੀਆ ਮਾਰਕੀਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਓ ਵਾਰੀ ਸਿਰ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਹਾਂ। ਕਾਲ ਕਰਨ ਦੇ ਲਈ ਫ਼ੋਨ ਨੰਬਰ ਹੈ 408 272 5200 4082725200। ਆਪਣੇ ਪਹਿਲੇ ਕਾਲਰ ਨੇ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ ਜੀ, ਮੇਰਾ ਨੰਬਰ ਜੀ ਤੁਹਾਡਾ ਨੰਬਰ ਜੀ। ਜੀ ਮੈਂ ਖਿਆਲ ਸਨੀ ਦਿਓਲ ਦੀ ਗੱਲ ਚੱਲਦੀ ਸੀ। ਇਹ ਤਾਂ ਇਹ ਉਹਦੇ ਤੇ ਇੱਕ ਕੇਸ ਸੀ, ਕੋਈ ਓਵਰ ਸਪੈਂਡਿੰਗ ਦਾ ਖਰਚਾ ਲੋੜ ਤੋਂ ਵੱਧ, ਤੇ ਇਹਨਾਂ ਲੋਕਾਂ ਨੇ ਮੈਂ ਕਿਹਾ ਕੀ ਕੰਮ ਕਰਨਾ ਸੀ, ਲੋਕਾਂ ਨੇ ਆਪਦੀ ਮਾਨਸਿਕਤਾ ਦਾ ਦੁਆਲਾ ਕੱਢ ਲਿਆ ਉਦੋਂ ਹੀ। ਪਰ ਇਹ ਵੋਟਾਂ ਤਾਂ ਲੋਕਾਂ ਨੇ ਪਾਈਆਂ, ਜਿਵੇਂ ਇਹ ਮਿੰਟੂ ਸਾਹਿਬ ਕਹਿੰਦੇ ਸੀ ਵੀ ਇਹ ਡਨ ਡੀਲ ਸੀ। ਚਲੋ ਹੁਣ ਉੱਥੇ ਜਾਇਆ ਕਰ ਲਓ, ਉੱਥੇ ਬੰਬੇ ਨੂੰ ਹੇਮਾ ਮਾਲਿਨੀ ਨਾਲ ਮਿਲਿਆ ਕਰਨਗੇ। ਤੇ ਦੂਸਰਾ ਸੀ ਜੀ ਉਹ ਚੱਡਾ ਭਰਾਵਾਂ ਦੀ ਸ਼ੂਗਰ ਮਿਲ ਦਾ, ਉਹ ਕੈਪਟਨ ਦੇ ਚਹੇਤਿਆਂ ਦਾ, ਉਹ 5 ਕਰੋੜ ਦਾ ਨੂੰ ਲੱਗਾ ਸੀ ਹਰਜਾਨਾ, ਉਹਦਾ ਕੀ ਬਣਿਆ? ਤੇ ਇੱਕ ਸੀ ਰਵੀ ਸ਼ੰਕਰ, ਉਹਨੇ ਬੰਬੇ 'ਚ ਕੋਈ ਸਮਾਗਮ ਕੀਤਾ ਸੀ, ਹੋ ਗਏ 3-4 ਸਾਲ, ਉਹਨੂੰ ਵੀ 5 ਕਰੋੜ ਦਾ ਉਹਨਾਂ ਨੇ ਲਾਇਆ ਸੀਗਾ ਫਾਈਨ ਸੀ ਗੰਦ ਗੁੰਦ ਪਾਉਣ ਦਾ। ਇਹ 2-3 ਸਵਾਲ ਹੈ ਛੋਟੇ ਛੋਟੇ, ਮਿਹਰਬਾਨੀ ਜੀ। ਨਹੀਂ ਸਨੀ ਦਿਓਲ ਵਾਲਾ ਤੇ ਤੁਸੀਂ ਤੁਕੀ ਮੇਲ ਹੀ ਜਵਾਬ ਦੇਤਾ ਆਪ ਹੀ, ਉਹ ਤੇ ਛੱਡੀਏ ਹੁਣ, ਉਹ ਤੇ ਮੇਰੇ ਲਈ ਕੱਖ ਨਹੀਂ ਕਿ ਛੱਡਿਆ ਤੁਸੀਂ। ਖੈਰ ਜਿਹੜਾ ਦੂਜਾ ਸਵਾਲ ਹੈ ਤੁਹਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਾ, ਤੇ ਤੀਜਾ ਰਾਜਕਰਨਵੀਰ ਸਿੰਘ ਜੀ ਤੁਸੀਂ ਚੇਤੇ ਰੱਖ ਲਿਓ ਜਿਹੜਾ ਚੱਡੇ ਵਾਲਾ, ਇਹ ਆ ਕਿ ਚੱਡਾ ਫੈਕਟਰੀ ਦੇ ਵਿੱਚ ਜਿਹੜਾ ਹਰਜਾਨਾ ਲੱਗਾ ਹੀ, ਮੈਂ ਕਹਿੰਦਾ ਮੈਂ ਤੁਹਾਡੇ ਬਲਿਹਾਰ ਜਾਨਾ, ਤੁਹਾਨੂੰ ਚੇਤਾ, ਸਾਡੇ ਪੰਜਾਬੀਆਂ ਤੇ ਚੇਤਾ ਹੀ ਭੁੱਲਾ ਪਿਆ। ਤੇ ਮੈਂ ਇੱਕ ਦਿਨ ਆਪਦੇ ਪੇਜ ਤੇ ਪੋਸਟ ਪਾਈ ਸੀ, ਮੈਂ ਕਿਹਾ ਵੀ ਕਿਉਂਕਿ ਮੇਰੇ ਨਾਲ ਕਾਂਗਰਸੀ ਬਹੁਤ ਸਾਰੇ ਹੈਡ ਆ, ਵਜ਼ੀਰ ਵੀ ਹੈਗੇ ਆ ਕਈ, ਮੈਂ ਕਿਹਾ ਵੀ ਮੈਨੂੰ ਇੱਥੇ ਰਸੀਦ ਤੁਸੀਂ ਪੋਸਟ ਕਰ ਦਿਓ ਤੇ ਮੈਂ ਤੁਹਾਡੇ ਤੋਂ ਮਾਫੀ ਮੰਗੂਗਾ, ਖਿਮਾ ਦਾ ਯਾਚਕ ਹੋਊਗਾ। ਤਾਂ ਅੱਜ ਤੱਕ ਉਹ ਜੁਰਮਾਨੇ ਦੀ ਰਸੀਦ ਸਾਨੂੰ ਤੇ ਕਿਤੇ ਦਿਸੀ ਨਹੀਂ ਆ। ਦੱਸਦੇ ਕਿ ਥੋੜਾ ਜਿਹਾ ਜੁਰਮਾਨਾ ਜ਼ਰੂਰ ਉਹਨਾਂ ਨੇ ਭਰਿਆ, ਪਰ 5 ਕਰੋੜ ਪੂਰੇ ਦਾ ਪੂਰਾ ਭਰਿਆ, ਇਸ ਬਾਬਤ ਚੁੱਪ ਵੱਟੀ ਹੋਈ ਆ ਸਰਕਾਰ ਨੇ, ਤੇ ਮੈਨੂੰ ਨਹੀਂ ਲੱਗਦਾ ਭਰਿਆ। ਹਾਲਾਂਕਿ ਹੋ ਸਕਦਾ ਮੇਰੀ ਇਹ ਗਲਤ ਹੋਵੇ, ਜੋ ਮੈਂ ਪ੍ਰੈਡਿਕਸ਼ਨ ਕਰ ਰਿਹਾ ਇੱਕ ਤਰ੍ਹਾਂ ਦੇ ਨਾਲ, ਕਿ ਜੋ ਲੱਗ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਪੂਰਾ ਹੋਏਗਾ 5 ਕਰੋੜ। ਹਾਂ ਥੋੜਾ ਬਹੁਤ ਕਰਕੇ ਇੱਧਰ ਉੱਧਰ ਤੇ ਉਹ ਮਾਮਲਾ ਜਿਹੜਾ ਵਾ ਤਬਾਹ ਕਰ ਦਿੱਤਾ ਇਹਨਾਂ ਨੇ। ਰਹੀ ਗੱਲ ਉਹ ਜਿਹੜੀ ਸ੍ਰੀ ਰਵੀ ਸ਼ੰਕਰ, ਤੇ ਮੇਰੇ ਖਿਆਲ ਦੇ ਨਾਲ 5-7 ਸਿਰੀਆਂ ਉਹਨੇ ਹੋਰ ਲਾ ਲੈਣੀਆਂ ਜੇ 10-20 ਸਾਲ ਹੋਰ ਚੱਲਿਆ ਏਦਾਂ ਹੀ ਕੰਮ, ਤਾਂ ਉਹਦਾ ਵੀ ਜਿਹੜਾ ਹਰਜਾਨਾ ਉਹ ਮੇਰੇ ਖਿਆਲ ਦੇ ਨਾਲ ਇੰਨਾ ਨਹੀਂ ਸੀਗਾ, ਸ਼ਾਇਦ 2 ਕਰੋੜ ਸੀਗਾ। ਤਾਂ ਉਹ ਜਿਹੜਾ ਸੀਗਾ NGT ਨੇ ਕੀਤਾ, ਉਹ ਵੀ ਵੇਰ ਗਿਆ ਸੀ ਇੱਕ ਤਰ੍ਹਾਂ ਨਾਲ, ਕਿਉਂਕਿ ਇਹਨਾਂ ਦਾ ਖਾਸ ਬੰਦਾ ਉਹ, ਇਹਨਾਂ ਲਈ ਤੇ ਉਹ ਚੱਤੋ ਪੈਰ ਭੱਜਦਾ ਨੱਠਦਾ, ਤੇ ਇਹੋ ਜਿਹੇ ਬੰਦੇ ਜਿਹੜੇ ਫਿਰ ਉਹਨਾਂ ਨੇ ਹਰਜਾਨਾ ਕੀ ਭਰਨਾ। ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਦੇ ਤੋਂ ਮੇਰੇ ਖਿਆਲ ਦੇ ਨਾਲ ਪੂਰਾ ਜੁਰਮਾਨਾ ਵਸੂਲ ਨਹੀਂ ਕਰ ਸਕਿਆ ਹਾਲੇ ਤੱਕ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਹੋਇਆ ਜੁਰਮਾਨਾ, 50 ਕਰੋੜ ਰੁਪਈਆ ਇਹਨਾਂ ਨੂੰ ਵੀ ਕੀਤਾ ਗਿਆ ਸੀ, ਇਹਨਾਂ ਤੋਂ ਸਾਰਾ ਜੁਰਮਾਨਾ ਵਸੂਲ ਲਿਆ ਗਿਆ। ਮੈਨੂੰ ਇਹਦੇ ਬਾਰੇ ਜੀ ਪੱਕਾ ਪਤਾ ਨਹੀਂ। ਸੋ ਜੁਰਮਾਨੇ ਬਹੁਤ ਤਗੜੇ ਹੁੰਦੇ ਆ, ਪਰ ਜਿਹੜੇ ਜੁਰਮਾਨੇ ਕਰਵਾਉਣ ਵਾਲੇ ਹੁੰਦੇ ਉਹ ਵੀ ਬਹੁਤ ਤਗੜੇ ਹੁੰਦੇ ਕਈ ਵਾਰ ਜੀ। ਜੀ ਅਗਲੇ ਕਾਲਰ ਨੇ ਕੁਲਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਮੇਰਾ ਕੁਐਸਚਨ ਹੈ, ਮੈਂ ਕੱਲ ਮੇਰਾ ਕੁਐਸਚਨ ਹੈ ਜੀ, ਮੈਂ ਕੱਲ ਇੱਕ ਇੱਥੇ ਰਿਪੋਰਟਰ ਆ ਇੰਡੀਆ ਦਾ, ਅਰਬਨ ਗੋਸਵਾਮੀ ਨਾ, ਮੈਂ ਉਹਦਾ ਸ਼ੋਅ ਦੇਖ ਰਿਹਾ ਸੀਗਾ ਭਾਜੀ। ਉਹ ਇੱਧਰੋਂ ਪਾਕਿਸਤਾਨ ਵਾਲੇ ਬੰਦੇ ਲਿਆਉਂਦਾ ਤੇ ਇੱਧਰੋਂ ਇੰਡੀਆ ਨਾਲ ਆਪ ਉਹ ਤੀਰ ਲਾ ਕੇ ਵੀ ਚਲ ਜਾਂਦਾ। ਉਹ ਦੂਜੇ ਦੋਵਾਂ ਨੂੰ ਇੱਕ ਪਾਸਿਓਂ ਇੱਧਰੋਂ ਤੋਂ ਉੱਧਰ ਇੰਨੀਆਂ ਗਾਲਾਂ ਗੰਦੀਆਂ ਕੱਢਦੇ ਆ ਭਾਜੀ। ਬਾਅਦ ਚ ਪਾਕਿਸਤਾਨੀ ਰਿਪੋਰਟਰ ਆ, ਉਹ ਬਾਅਦ ਚ ਹੱਸੀ ਜਾਂਦੇ ਆ ਵੀ ਕੀ ਇਹ ਪੇ ਕਰਦੇ ਉਹਨਾਂ ਨੂੰ ਜਾਂ ਕੀ ਚੱਕਰ ਕੀ ਆ, ਮੈਨੂੰ ਇਹਦਾ ਆਨਸਰ ਚਾਹੀਦਾ। ਤੁਸੀਂ ਇਹੋ ਜਿਹੇ ਬੰਦੇ ਨੂੰ ਨਾ ਹੀ ਦੇਖੋ ਤੇ ਚੰਗੇ ਰਹੋਗੇ। ਹਾਂਜੀ ਇਹਨਾਂ ਦੇ ਨਾ 4 ਬੰਦੇ ਇੱਧਰੋਂ ਵੀ ਹੈਗੇ ਉੱਧਰੋਂ ਵੀ ਹੈਗੇ, ਜਿਹੜੇ ਗਾਲਾਂ ਖਾਣ ਦੇ ਹੀ ਪੈਸੇ ਲਈ ਜਾਂਦੇ ਆ, ਤੇ ਇਹ ਵੀ ਇੱਕ ਕੰਮ ਆ, ਪੇਸ਼ਾ ਹੀ ਹੁੰਦਾ। ਜ਼ਮੀਰ ਮਾਰਨੀ ਕਿਹੜਾ ਕੋਈ ਸੌਖੀ ਗੱਲ ਆ। ਸੋ ਉੱਧਰੋਂ ਵੀ ਬੰਦੇ ਹੈਗੇ, ਇੱਧਰੋਂ ਆਪਣੇ ਵੱਲੋਂ ਵੀ ਹੈਗੇ ਆ। ਇਸ ਤਰ੍ਹਾਂ ਦੇ ਜਿਹੜੇ ਰਿਪੋਰਟਰ ਆ, ਉਹਨਾਂ ਨੇ ਉੱਥੇ ਵਾਰ ਰੂਮ ਵੀ ਬਣਾਏ ਆਪਣੇ ਸਟੂਡੀਓ ਦੇ ਵਿੱਚ, ਉਹ ਚੱਤੋ ਭਰ ਲੱਗੇ ਰਹਿੰਦੇ ਆ। ਸਾਰੀ TRP ਦੀ ਖੇਡ ਆ ਇਹ। ਮੈਂ ਤਾਂ ਹੁਣ ਨਾਂ ਨਹੀਂ ਲੈਣੇ, ਤੁਸੀਂ ਨਾਂ ਲੈ ਦਿੰਦੇ, ਚਲੋ ਤੁਹਾਡੇ ਕੋਲ ਇੰਨੀ ਕੋਈ ਲਾਭੀ ਹੈਗੀ ਆ, ਨਹੀਂ ਤੇ ਕਈ ਵਾਰ ਇਹ ਹੁੰਦਾ ਡਰ ਲੱਗਦਾ ਕਿ ਕਿਤੇ ਮੇਰੀ ਸੰਗੀ ਨੂੰ ਹੱਥ ਨਾ ਪੈ ਜਾਵੇ। ਪੱਤਰਕਾਰ ਬੜੇ ਭੈੜੇ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹ 5-7 ਐਸੇ ਰਾਸ਼ਟਰਵਾਦੀ ਪੱਤਰਕਾਰ ਆ ਜਿਨ੍ਹਾਂ ਦੀ ਪੱਤਰਕਾਰਤਾ ਵੇਖ ਕੇ ਮੇਰੇ ਖਿਆਲ ਦੇ ਨਾਲ ਸ਼ਰਮ ਨੂੰ ਵੀ ਸ਼ਰਮ ਆ ਜਾਂਦੀ ਹੋਏਗੀ। ਸ਼ਰਮ ਦੇ ਪੱਲੇ ਵੀ ਜੇ ਕੋਈ ਮਾੜੀ ਮੋਟੀ ਸ਼ਰਮ ਹੋਊਗੀ ਨਾ, ਉਹਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਪੱਤਰਕਾਰਤਾ ਤੇ ਵੇਚ ਕੇ ਇਹ ਖਾ ਗਏ ਕਦੋਂ ਦੀ। ਇਹ ਤੇ ਹੁਣ ਵਪਾਰਤਾ ਕਰੀ ਜਾਂਦੇ, ਤਜ਼ਾਰਤ ਕਰੀ ਜਾਂਦੇ ਬਸ। ਜੀ ਅਗਲੇ ਕਾਲਰ ਨੇ ਆਪਣੇ ਜਿਹੜੇ ਨਵਤੇਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ ਮੈਂ ਇੱਕ ਸਵਾਲ ਸੀਗਾ ਮੇਰਾ ਵੀ ਜਿਵੇਂ ਹੁਣ ਇੰਡੀਆ ਦੇ ਹਾਲਾਤ ਬਣਦੇ ਜਾ ਰਹੇ ਆ, ਜਿਵੇਂ RSS ਦਾ ਏਜੰਡਾ ਜਾਂ ਕੁਛ ਵੀ ਆ, ਇੱਕ ਕਿਸਮ ਨਾਲ ਇੰਡੀਆ ਨੂੰ ਖਾਨਾ ਜੰਗੀ ਵੱਲੋਂ ਨਹੀਂ ਧੱਕ ਰਿਹਾ? ਤੁਹਾਡਾ ਵਿਚਾਰ ਹੈ ਜੀ? ਨਹੀਂ ਦੇਖੋ, ਹਾਲ ਦੀ ਘੜੀ ਤੇ ਕੋਈ ਐਸੀ ਪੋਸੀਬਿਲਿਟੀ ਨਹੀਂ ਹੈ, ਪਰ ਦੇਖੋ ਜੇ ਇਸ ਤਰ੍ਹਾਂ ਹੀ ਨਾਰਾਜ਼ਗੀ ਜਿਹੜੀ ਅਲੱਗ-ਅਲੱਗ ਖਿੱਤਿਆਂ 'ਚ ਵਧੂਗੀ ਤਾਂ ਫਿਰ ਹੋ ਵੀ ਸਕਦਾ ਜੀ। ਇਹ ਪ੍ਰੈਡਿਕਸ਼ਨ ਹੈ, ਤੁਹਾਡੀ ਪ੍ਰੈਡਿਕਸ਼ਨ ਆ, ਪਰ ਮੇਰੀ ਪ੍ਰੈਡਿਕਸ਼ਨ ਜਿਹੜੀ ਆ, ਮੈਨੂੰ ਨਹੀਂ ਲੱਗਦਾ ਕਿ ਨੇੜਲੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਹੋਊਗਾ। ਪਰ ਗੱਲ ਇਹ, ਮੈਨੂੰ ਜੋ ਲੱਗਦਾ, ਮੈਂ ਜੋ ਮਹਿਸੂਸ ਕਰਦਾ ਕਿ ਪਾਣੀ ਦਾ ਇੱਕ ਇਹੋ ਜਿਹਾ ਸੰਕਟ ਆ ਜਿਹੜਾ ਇੰਡੀਆ ਨੂੰ ਮਾਰੋ ਮਾਰ ਵੱਲ ਧੱਕ ਸਕਦਾ। ਪਾਣੀ ਦਾ ਸੰਕਟ ਜੋ ਅਸੀਂ ਦੇਖਦੇ ਆ, ਤੁਸੀਂ ਚੇਨਈ ਦੀ ਖਬਰ ਲੈ ਲਓ, ਚੇਨਈ ਦੇ ਵਿੱਚ 2000 ਫੀਟ ਤੱਕ ਪਾਣੀ ਖਤਮ ਹੋ ਚੁੱਕਾ ਧਰਤੀ 'ਚ। ਤਾਂ ਇਹ ਇਹੋ ਜਿਹਾ ਕੰਮ ਹੈ ਜਿਹੜਾ ਆਉਣ ਵਾਲੇ 2-3 ਦਹਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਣਾ। ਤਾਂ ਉਸ ਸੂਰਤ ਦੇ ਵਿੱਚ ਜਿਨ੍ਹਾਂ ਦੇ ਕੋਲ ਹੈ, ਫਿਰ ਉਹਨਾਂ ਦੇ ਨਾਲ ਧੱਕ ਮਤੱਕਾ ਹੋਇਆ ਤੇ ਤਾਂ ਗੱਲ ਵੀ ਗੜਬੜੀ ਵਾਲੀ ਹੋ ਜਾਣੀ ਆ। ਉੱਦਾਂ ਜਿੱਦਾਂ ਇਹ ਵਿਚਾਰਧਾਰਾ, ਇੱਕ ਵਿਸ਼ੇਸ਼ ਵਿਚਾਰਧਾਰਾ ਤੰਗ ਕਰੂਗੀ ਲੋਕਾਂ ਨੂੰ, ਤਾਂ ਹੋ ਸਕਦਾ ਕੱਲ ਨੂੰ ਕੋਈ ਐਸੀ ਵੈਸੀ ਘਟਨਾ ਹੋ ਜਾਵੇ। ਪਰ ਅੱਜ ਦੀ ਤਾਰੀਖ ਦੇ ਵਿੱਚ ਮੈਂ ਇਹੋ ਜਿਹੀ ਕੋਈ ਭਵਿੱਖਬਾਣੀ ਕਰਨ ਦੇ, ਮੇਰੇ ਖਿਆਲ ਦੇ ਨਾਲ ਉਹ ਉਸ ਪੋਜੀਸ਼ਨ ਤੇ ਨਹੀਂ ਆ ਜਿਸ ਪੋਜੀਸ਼ਨ ਤੇ ਖੜ ਕੇ ਚੀਜ਼ਾਂ ਪ੍ਰੈਡਿਕਟ ਕੀਤੀਆਂ ਜਾ ਸਕਦੀਆਂ। ਮੈਨੂੰ ਨਹੀਂ ਲੱਗਦਾ ਘੱਟੋ ਘੱਟ ਕਿ ਨੇੜਲੇ ਭਵਿੱਖ ਦੇ ਵਿੱਚ ਐਸੀ ਕੋਈ ਸੰਭਾਵਨਾ ਬਣਦੀ ਆ। ਹਾਂ, ਜਦੋਂ ਬਹੁਤ ਜ਼ਿਆਦਾ ਕੋਈ ਅੱਤ ਕਰ ਦਿੰਦਾ, ਫਿਰ ਤੁਹਾਨੂੰ ਪਤਾ ਹੀ ਹੈ ਕਿ ਸੁਰ ਵੀ ਉੱਠਦੇ ਆ, ਫਿਰ ਉਸ ਤੋਂ ਬਾਅਦ ਸਿਰ ਵੀ ਉੱਠਦੇ ਆ। ਤਾਂ ਇਹ ਦੇਖਣਾ ਪਊਗਾ ਕਿ ਅੱਤ ਕਿੰਨੀ ਕੁ ਹੁੰਦੀ ਆ ਜੀ। ਨਹੀਂ, ਅੱਤ ਤਾਂ ਹੁਣ ਦੇਖੋ ਪੂਰੀ ਕੀਤੀ ਹੋਈ ਪਈ ਆ। ਲੋਕਾਂ ਨੂੰ ਮਸਾਂ ਹੀ ਜਿਹੜਾ ਘਰੋਂ ਬਾਹਰ ਜਿਹੜਾ ਅੱਜ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਨਿਕਲਣ ਦਿੱਤਾ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵੇਂ ਪੱਤਰਕਾਰ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਮਿੰਟੂ ਜੀ ਇੱਕ ਸਵਾਲ ਹੈ, ਤੁਸੀਂ ਤੁਲਨਾਤਮਕ ਅਧਿਐਨ ਕੀਤਾ ਹੋਊਗਾ ਉਸ ਵਿਸ਼ੇ ਦੇ ਉੱਤੇ, ਅਧਿਐਨ ਦੇ ਉੱਤੇ ਥੋੜਾ ਜਿਹਾ ਤੁਸੀਂ ਰਫਲੀ ਜਿਹਾ ਕੀਤਾ ਹੋਣਾ ਲੀਡਰਾਂ ਦੇ ਉੱਤੇ, ਕਿਉਂਕਿ ਲੀਡਰ ਇੱਕ ਕੌਮ ਨੂੰ ਉੱਪਰ ਲੈ ਕੇ ਜਾਂਦੇ ਆ, ਖਿੱਤੇ ਨੂੰ, ਹਨਾ ਜੀ। ਸੋ ਪੰਜਾਬ ਦੇ ਲੀਡਰ ਤੇ ਜੰਮੂ ਕਸ਼ਮੀਰ ਦੇ ਲੀਡਰ, ਪੰਜਾਬ ਦੇ 84 ਵੇਲੇ ਕਾਂਗਰਸ ਨੂੰ ਅਸੀਂ ਛੱਡ ਦਈਏ ਕਿਉਂਕਿ ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਉਹਨਾਂ ਨੂੰ ਅਸੀਂ ਛੱਡ ਦਈਏ, ਉਹਨਾਂ ਦੇ ਲੀਡਰਾਂ ਨੂੰ। ਪੰਜਾਬ ਦੇ ਸੋ ਕਾਲਡ ਹਿਤੈਸ਼ੀ, ਪੰਜਾਬ ਦੇ ਪਾਣੀਆਂ ਦੇ ਰਾਖੇ, ਪੰਥ ਰਤਨ, ਫਕਰੇ ਕੌਮ, ਜਿਹੜੇ ਉਸ ਵੇਲੇ 5000 ਬੰਦਾ ਜੋ ਔਨ ਰਿਕਾਰਡ ਦੱਸਿਆ ਜਾਂਦਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਬੇਦੋਸ਼ਾ ਮਾਰਿਆ ਗਿਆ, ਉਸ ਤੋਂ ਬਾਅਦ ਵੀ ਕਿੰਨਾ ਘਾਣ ਹੋਇਆ ਜਵਾਨੀ ਦਾ, ਬੇਦੋਸ਼ੀਆਂ ਨੂੰ ਮਾਰਿਆ ਗਿਆ। ਹੱਥ ਉੱਤੇ ਚੱਕ ਕੇ, ਖਬਰਾਂ ਦੇ ਮੁਤਾਬਕ ਹੱਥ ਉੱਤੇ ਚੱਕ ਕੇ ਉਹ ਬਾਹਰ ਨਿਕਲੇ, ਆਪਣੇ ਫਾਰਮਾਂ ਦੇ ਵਿੱਚ ਜਾ ਕੇ ਬਾਅਦ ਚ ਖਰਬੂਜੇ ਖਾਂਦੇ ਫੜੇ ਗਏ। ਉਹਨਾਂ ਦਾ ਸਟੈਂਡ ਕੀ ਹੈ? ਤੇ ਅੱਜ ਦੇ ਜੋ ਲੀਡਰ ਨੇ ਜੰਮੂ ਕਸ਼ਮੀਰ ਦੇ, ਅੱਜ ਮੁਫਤੀ ਮੁਹੰਮਦ ਸਈਦ ਤੇ ਉਮਰ ਅਬਦੁੱਲਾ, ਹਾਲਾਂਕਿ ਲੀਡਰਾਂ ਦੀ ਕੋਈ ਕਿਸੇ ਤਰ੍ਹਾਂ ਦਾ ਆਪਾਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ, ਤੇ ਉਹਨਾਂ ਦਾ ਸਟੈਂਡ ਕੀ ਹੈ? ਉਹ ਆਪਣੇ ਲੋਕਾਂ ਨਾਲ ਖੜੇ ਹੈ ਤੇ ਇਹ ਲੋਕਾਂ ਨਾਲ ਨਹੀਂ ਖੜੇ। ਤੁਹਾਡਾ ਕੀ ਨਜ਼ਰੀਆ ਹੈ? ਮੇਰਾ ਪਲੀਜ਼ ਫੋਨ ਨਾ ਕੱਟਿਓ ਜੀ, ਮੈਂ ਇਸ ਬਾਰੇ ਤੁਹਾਨੂੰ ਜਾਣਨਾ ਚਾਹੁੰਦਾ। ਮੈਂ ਦੇਖੋ, ਮੇਰਾ ਨਜ਼ਰੀਆ ਤੇ ਇਹ ਆ ਕਿ ਬਰੋਬਰ ਹੀ ਆ, ਉਹ ਵੀ ਬਰੋਬਰ ਹੈ। ਉਹਨਾਂ ਦੀ ਮਜਬੂਰੀ ਆ, ਉਹਨਾਂ ਦੀ ਮਜਬੂਰੀ ਇਹੋ ਜਿਹੇ ਰਾਗ ਛੇੜਨੇ, ਪਰ ਉਹ ਤੁਹਾਨੂੰ ਪਤਾ ਕਈ ਮੌਕਿਆਂ ਤੇ ਆ ਕੇ ਰਾਸ਼ਟਰਪਤੀ ਵੀ ਬਣ ਜਾਂਦੇ। ਬੀਬੀ ਮੁਫਤੀ ਮਹਿਬੂਬਾ ਉਹੀ ਹੈ ਨਾ ਜਿਹੜੀ ਇਹਨਾਂ ਦੇ ਨਾਲ ਰਲ ਕੇ ਸਰਕਾਰ ਚਲਾਉਂਦੀ ਰਹੀ ਆ। ਉਮਰ ਅਬਦੁੱਲਾ ਉਹੀ ਹੈ ਜਿਹੜਾ ਕਾਂਗਰਸ ਦੇ ਨਾਲ ਰਿਹਾ। ਤਾਂ ਇਹ ਉਹੀ ਅਬਦੁੱਲਾ ਪਰਿਵਾਰ ਆ ਜਿਨ੍ਹਾਂ ਦਾ ਇੱਕ ਰਿਸ਼ਤੇਦਾਰ ਬਾਗੀ ਹੋ ਕੇ ਕਿਸੇ ਟਾਈਮ ਕਾਂਗਰਸ ਦੀ ਸਪੋਰਟ ਦੇ ਨਾਲ ਇਹਨਾਂ ਦੀ ਆਪਣੀ ਸਰਕਾਰ ਡੇਗ ਗਿਆ ਸੀਗਾ। ਸੋ ਇਹ ਸਾਰਾ ਕੁਝ ਹੈ ਸਿਆਸਤਦਾਨਾਂ ਦਾ ਐਸਾ ਵੈਸਾ ਹੀ ਹੈ ਤੁਲਨਾਤਮਕ ਤੌਰ ਤੇ। ਫਿਰ ਜਦੋਂ ਤੁਸੀਂ ਵੇਖੋਗੇ, ਹਿਸਟਰੀ ਫੋਲ ਕੇ ਵੇਖੋਗੇ, ਗੱਲਾਂ ਬਹੁਤ ਦੂਰ ਤੱਕ ਚਲੇ ਜਾਂਦੀਆਂ। ਤਾਂ ਜਿੱਦਾਂ ਪੰਜਾਬੀਆਂ ਨੇ ਵੀ ਹਿੱਤ ਖਾਧੇ ਆ, ਲੀਡਰਾਂ ਨੇ ਬਹੁਤ ਮੌਕਿਆਂ ਤੇ ਧੋਖੇ ਖਵਾਏ ਆ ਲੋਕਾਂ ਨੂੰ, ਐਸਾ ਵੈਸਾ ਕੰਮ ਉਧਰ ਵੀ ਬਹੁਤ ਚੱਲਦਾ, ਬਹੁਤ ਚੱਲਦਾ। ਇਹਨਾਂ ਦੇ ਆਪਣੇ ਬੱਚੇ ਜਿਹੜੇ ਆ ਸੈਟਲਡ ਆ, ਇਹਨਾਂ ਦੇ ਆਪਣੇ ਬੱਚੇ ਬਾਹਰਲੇ ਮੁਲਕਾਂ 'ਚ ਪੜ੍ਹਦੇ ਆ ਤੇ ਇਹ ਦੂਜਿਆਂ ਦੇ ਬੱਚਿਆਂ ਨੂੰ ਇੱਥੇ ਪੱਥਰ ਚਕਾਈ ਫਿਰਦੇ ਆ। ਕੈਸੀ ਲੀਡਰਸ਼ਿਪ ਆ ਇਹ, ਕੈਸੀ ਲੀਡਰਸ਼ਿਪ ਆ। ਸੋ ਤੁਲਨਾਤਮਕ ਤੌਰ ਤੇ ਜੇ ਵੇਖਾਂਗੇ ਤੇ ਕਾਫੀ ਕੁਛ ਆ, ਇਹਨਾਂ 'ਚ ਸਮਾਨਤਾ ਹੈ। ਹਾਂ, ਕੁਛ ਲੀਡਰ ਉਧਰ ਵੀ ਚੰਗੇ ਆ, ਇੱਧਰ ਵੀ ਹੈਗੇ ਆ, ਉਧਰ ਵੀ ਚੰਗੇ ਹੈਗੇ ਆ ਜਿਹੜੇ ਭਲਾ ਸੋਚਦੇ ਆ। ਗੱਲ ਹੁੰਦੀ ਆ ਆਵਾਮ ਨਾਲ ਖੜਨ ਦੀ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਉਹ ਸਟੈਂਡ ਲੈ ਰਹੇ ਆ, ਪਰ ਸਟੈਂਡ ਦੇ ਪਿੱਛੇ ਮਨਸ਼ਾ ਭਾਵਨਾ ਕੀ ਆ, ਜਾਂ ਉਹਨਾਂ ਨੇ ਕਈ ਮੌਕਿਆਂ ਤੇ ਆ ਕੇ ਉਸ ਸਟੈਂਡ ਤੋਂ ਕੀ ਕੁਝ ਉਲਟ ਕੀਤਾ ਵੀ ਤੇ ਵੇਖਣਾ ਪਊਗਾ ਨਾ। ਮੁਫਤੀ ਮਹਿਬੂਬਾ ਨੇ ਤੇ ਭਾਜਪਾ ਨਾਲ ਸਰਕਾਰ ਚਲਾਈ ਆ, ਉਹ ਭਾਜਪਾ ਹੀ ਸੀਗੀ ਜਿਹੜੀ ਛੱਡ ਕੇ ਪਾਸੇ ਹੋ ਗਈ। ਬੀਬੀ ਮੁਫਤੀ ਮਹਿਬੂਬਾ ਤੇ ਨਹੀਂ ਛੱਡਣ ਡਈ ਉਹ। ਜੀ 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 ਬਿਲਕੁਲ। ਇਹ ਕਿਤੇ ਨਾ ਕਿਤੇ ਜਿਹੜੇ ਅੱਜ ਦੇ ਦੌਰ ਦੇ ਜਿਹੜੇ ਲੀਡਰਾਂ ਦੇ ਵਿੱਚ ਸਿਰਫ ਤੇ ਸਿਰਫ ਕੁਰਸੀ ਤੱਕ ਪਿਆਰ ਜਿਹੜਾ ਉਹ ਜ਼ਿਆਦਾ ਨਜ਼ਰ ਆਉਂਦਾ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕੁਲਵੰਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ।
ਮਿੰਟੂ ਜੀ ਮੇਰਾ ਸਵਾਲ ਤੁਹਾਨੂੰ ਆ ਕਿ ਭਾਊ ਰਾਮ ਜੀ ਐਵੇਂ 3 ਵਾਰੀ ਅਰਜੀ ਪਾਈ ਆ ਛੁੱਟੀ ਦੀ ਨਾ ਮਨਜ਼ੂਰ ਹੋਈ ਆ ਤੇ ਇਦਾਂ ਨਹੀਂ ਹੋ ਸਕਦਾ ਇਹੋ ਕੋਈ ਕਾਨੂੰਨ ਨਹੀਂ ਹੈਗਾ ਕਿ ਜਿਹੜੀ ਉਹਦੀ ਮਾਤਾ ਵਾ ਉੱਥੇ ਜਾ ਕੇ ਸਾਲ 6 ਮਹੀਨੇ ਸੇਵਾ ਕਰਾ ਕੇ ਜੇਲ੍ਹ 'ਚ ਤੁਸੀਂ ਰਹਿਣ ਦੋ ਉਹਨੂੰ ਜ਼ਰੂਰੀ ਵਿਚਾਰੀ ਨੂੰ ਘੱਲਣਾ ਜੋ ਜੀ ਨਾ ਕਾਨੂੰਨ ਅੱਛਾ ਪਹਿਲੀ ਗੱਲ ਤੁਸੀਂ ਆ ਭਾਊ ਗਲਤ ਕਿਹਾ ਬਾਈ ਆ ਇਹ ਬਾਈ ਆ ਭਾਊ ਨਹੀਂ ਹੈਗਾ ਇਹ ਬਾਈ ਆ ਮਲਵਈਆਂ ਦਾ ਬਾਈ ਆ ਤੇ ਮਾਝਿਆਂ ਦਾ ਭਾਊ ਆ ਜੀ ਹਾਂ ਜੀ ਚਲੋ ਉਹ ਆਪਾਂ ਕਾਹਨੂੰ ਵੰਡਣੇ ਆ ਲੋਕ ਸਾਰੇ ਕਹਿਣ ਨੂੰ ਤਾਂ ਭਰਾ ਹੀ ਨਿਕਲਦਾ ਪਰ ਇਹੋ ਜਿਹੇ ਕੰਮਾਂ ਵਾਲੇ ਬੰਦਿਆਂ ਨੂੰ ਤੁਹਾਨੂੰ ਪਤਾ ਹੀ ਥੋੜਾ ਜਿਹਾ ਫਿਰ ਦੂਰ ਕੀਤਾ ਜਾਂਦਾ। ਤਾਂ ਦੇਖੋ ਮੈਂ ਨਹੀਂ ਸਮਝਦਾ ਕਿ ਉਹਨਾਂ ਦੀ ਮਾਤਾ ਨੂੰ ਉੱਥੇ ਘੱਲਿਆ ਜਾਵੇ ਤੇ ਉਹਦੀ ਮਾਤਾ ਨੇ ਉਹੀ ਕੁਝ ਕੀਤਾ ਜੋ ਹਰੇਕ ਮਾਂ ਕਰਦੀ ਆ ਠੀਕ ਹੈ। ਉਹ ਹਸਪਤਾਲ ਦੇ ਵਿੱਚ ਦਾਖਲ ਹੈ, ਐਡਮਿਟ ਆ ਤੇ ਉਹਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰੀਕੇ ਦੇ ਨਾਲ ਉਸ ਮੈਡੀਕਲ ਦੇ ਆਧਾਰ ਤੇ, ਕਿਉਂਕਿ ਇਹਨਾਂ ਦਾ ਆਪਣਾ ਹੀ ਹਸਪਤਾਲ ਹੈ, ਸ਼ਾਹ ਸਤਨਾਮ ਹਸਪਤਾਲ ਹੈ ਡੇਰੇ ਦੇ ਵਿੱਚ, ਬਹੁਤ ਤਕੜਾ ਹਸਪਤਾਲ ਆ, ਤਾਂ ਉਹਨਾਂ ਹੀ ਮੈਡੀਕਲ ਬਣਾ ਕੇ ਦਿੱਤਾ ਸੀਗਾ ਕਿ ਇਹ ਬਿਮਾਰ ਹੈ, ਹਾਰਟ ਅਟੈਕ ਆਇਆ ਸ਼ਾਇਦ। ਤਾਂ ਦੁਨੀਆ ਦੀ ਕੋਈ ਵੀ ਮਾਂ ਮੇਰੇ ਖਿਆਲ ਦੇ ਨਾਲ, ਚਾਹੇ ਉਹਦਾ ਬੱਚਾ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਜਿਹੜਾ ਉਹ ਆਪਣੇ ਸਿਰ ਤੇ ਢੋ ਰਿਹਾ, ਤਾਂ ਉਹ ਇਹੀ ਲੋਚਾ ਰੱਖੇਗੀ ਕਿ ਮੇਲਾ ਗਿੱਲਾ ਇੱਕ ਵਾਰੀ ਹੋ ਜਾਵੇ। ਕਿਉਂਕਿ ਮੈਨੂੰ ਲੱਗਦਾ ਜਿਹੜੀ ਮਾਂ ਜਿਹੜੀ ਆ, ਮਾਤਾ ਜਿਹੜੀ, ਉਹ ਵਡੇਰੀ ਆ ਕਾਫੀ, 80-85 ਸਾਲ ਦੀ ਆ। ਤਾਂ ਜਦੋਂ ਇਸ ਤਰ੍ਹਾਂ ਦਾ ਕੋਈ ਹਾਰਟ ਅਟੈਕ ਆ ਜਾਂਦਾ ਇਸ ਉਮਰ ਦੇ ਵਿੱਚ, ਤੇ ਦੇਖੋ ਸੋਚ ਬਿਰਤੀ ਤੇ ਆਪਣੇ ਉੱਪਰ ਜਾਂਦੀ ਆ ਨਾ। ਤਾਂ ਮੈਂ ਜਿਵੇਂ ਕਿਹਾ ਕਿ ਪੁੱਤ ਤੇ ਹਰੇਕ ਨੂੰ ਪਿਆਰਾ ਹੁੰਦਾ ਨਾ, ਚਾਹੇ ਕੁਛ ਵੀ ਆ, ਤਾਂ ਉਹ ਫਿਰ ਅਗਲਾ ਕਰਦਾ ਹੀ ਆ ਜਿੰਨਾ ਕੁ। ਤਾਂ ਮੇਰੇ ਖਿਆਲ ਦੇ ਨਾਲ ਇੱਕ ਮਾਂ ਦੇ ਪੱਖ ਤੋਂ ਜੇ ਵੇਖੀਏ ਤੇ ਫਿਰ ਜਾਇਜ਼ ਆ, ਤੇ ਜੇ ਆਪਾਂ ਦੂਸਰੇ ਪੱਖ ਤੋਂ ਵੇਖੀਏ, ਉਹਦੇ ਕਰਮਾਂ ਨੂੰ ਵੇਖੀਏ ਜੋ ਮੁਲਜ਼ਮ ਆ, ਤਾਂ ਫਿਰ ਆਪਾਂ ਕਹਿੰਦੇ ਆ ਕਿ ਨਹੀਂ, ਇਹ ਇਹੋ ਜਿਹੀ ਛੂਟ ਦਾ ਹੱਕਦਾਰ ਨਹੀਂ। ਦੋਵੇਂ ਚੀਜ਼ਾਂ ਜਿਹੜੀਆਂ ਉਹ ਸਮਾਨਤਰ ਚੱਲਦੀਆਂ ਨੇ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦਿਆਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਵਾਲ ਤੇ ਪੁੱਛਣ ਨੂੰ ਜੀ ਕਰਦਾ, ਪਰ ਲੇਕਿਨ ਇਹ ਹੈ ਕਿ ਕੱਲ ਦੀ ਵੀਡੀਓ ਘੁੰਮ ਰਹੀ ਆ ਫੇਸਬੁੱਕ ਤੇ ਜਿਹੜੇ ਜੈ ਸ਼੍ਰੀ ਰਾਮ ਕਹਾਣ ਵਾਲੇ ਨੇ, ਉਹਨਾਂ ਨੇ ਕਿਸੇ ਮੁਸਲਮਾਨ ਵੀਰ ਨੂੰ ਬੰਨਿਆ ਉੱਪਰ ਨੂੰ ਲੱਤਾਂ ਕਰਕੇ, ਤਾਂ ਉਹ ਅਗਲੀ ਮੈਨੂੰ ਜੀ ਨਹੀਂ ਕਰਦਾ ਕਿ ਮੈਂ ਗੱਲ ਕਿੱਦਾਂ ਕਰਾਂ, ਤੇ ਉਹ ਉਹਦੀ ਗਲਤ ਥਾਂ ਤੇ ਡੰਡਾ ਪਾ ਰਹੇ ਨੇ ਜਿੱਦਾਂ ਤੇਲ ਤੂਲ ਲਾ ਕੇ। ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਜੈ ਸ਼੍ਰੀ ਰਾਮ ਕਹਾਣ ਵਾਲੇ ਜੀ? ਦੇਖੋ ਹੁਣ ਅਸੀਂ ਤੇ ਉਹ ਵੀਡੀਓ ਵੇਖੀ ਨਹੀਂ ਤੇ ਨਾ ਹੀ ਵੇਖਣ ਦਾ ਜੇਰਾ ਪੈਂਦਾ ਇਹੋ ਜਿਹੀ ਵੀਡੀਓ ਦਾ। ਜਿਹੜੇ ਲੋਕ ਇਸ ਤਰ੍ਹਾਂ ਕਹਿੰਦੇ ਆ ਭਾਜੀ ਜਾਂ ਇਸ ਤਰ੍ਹਾਂ ਕਰਦੇ ਆ, ਉਹ ਮੇਰੇ ਖਿਆਲ ਦੇ ਨਾਲ ਸਹੀ ਨਾਗਰਿਕ ਵੀ ਹੈ ਨਹੀਂ। ਰਾਸ਼ਟਰਵਾਦੀ ਹੋਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਆ, ਕਿਸੇ ਧਰਮ ਦਾ ਪੈਰੋਕਾਰ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਕਿ ਰਾਮ ਨੇ ਇਹ ਕੁਛ ਸਿਖਾਇਆ? ਕਿ ਰਾਮ ਦੀਆਂ ਸਿੱਖਿਆਵਾਂ ਇਹ ਕਹਿੰਦੀਆਂ ਨੇ ਕਿ ਧਰਮ ਤੁਹਾਨੂੰ ਇਹ ਸਿਖਾਉਂਦਾ, ਮਜ਼ਹਬ ਇਹ ਸਿਖਾਉਂਦਾ, ਮਜ਼ਹਬ ਤੋਂ ਸਿਖਾਤਾ ਨਹੀਂ ਆਪਸ ਵਿੱਚ ਬੈਰ ਰੱਖਣਾ। ਸੋ ਮਜ਼ਹਬ ਨਹੀਂ ਸਿਖਾਉਂਦਾ, ਇਹ ਤੇ ਤੁਹਾਡਾ ਆਪਣਾ ਕੱਟੜਪੁਣਾ ਹੈ, ਤੁਹਾਡੀ ਆਪਣੀ ਨਫ਼ਰਤ ਹੈ, ਜਿਹਨੂੰ ਤੁਸੀਂ ਧਰਮ ਦੀ ਅੱਗੇ ਚਾਸ਼ਨੀ ਚ ਦਬੋ ਲੈਂਦੇ ਹੋ ਆਪਣੀ ਨਫ਼ਰਤ ਨੂੰ। ਧਰਮ ਨਹੀਂ ਇਸ ਤਰ੍ਹਾਂ ਕਹਿੰਦੇ, ਧਰਮ ਕੋਈ ਗ੍ਰੰਥ ਇਸ ਤਰ੍ਹਾਂ ਨਹੀਂ ਕਹਿੰਦਾ ਹੋਏਗਾ ਕਿ ਤੁਸੀਂ ਕਿਸੇ ਨੂੰ ਲਟਕਾ ਕੇ ਪੁੱਠਾ ਤੇ ਇਸ ਤਰ੍ਹਾਂ ਦਾ ਕੋਈ ਤੁਸੀਂ ਆ ਦੇਵੋ, ਕੋਈ ਨਹੀਂ ਕਹਿੰਦਾ ਹੋਏਗਾ, ਕੋਈ ਧਰਮ ਨਹੀਂ। ਜੇ ਉਹ ਧਰਮ ਕਹਿੰਦਾ ਤੇ ਮੇਰੇ ਖਿਆਲ ਦੇ ਨਾਲ ਉਸ ਧਰਮ ਨੂੰ ਹੱਥ ਜੋੜ ਦੇਣੇ ਚਾਹੀਦੇ ਆ, ਉਸ ਧਰਮ ਨੂੰ ਮੱਥਾ ਟੇਕ ਕੇ ਕੁਝ ਹੋਰ ਕਰ ਲੈਣਾ ਚਾਹੀਦਾ। ਤਾਂ ਇਹ ਲੋਕਾਂ ਦੀ ਆਪਣੀ ਜਨੂਨੀਅਤ ਆ, ਲੋਕਾਂ ਦਾ ਆਪਣਾ ਵੈਸ਼ੀਪਨ ਆ, ਜਿਹਨੂੰ ਧਰਮ ਦੇ ਚੋਲੇ ਹੇਠੇ ਲਗਾ ਲੈਂਦੇ ਆ। ਤਾਂ ਬਹੁਤ ਗਲਤ ਗੱਲ ਹੈ ਜਿਹਨੇ ਵੀ ਕੀਤਾ। ਹਾਲਾਂਕਿ ਮੈਂ ਉਹ ਵੀਡੀਓ ਨਹੀਂ ਵੇਖੀ, ਮੈਂ ਉਸ ਵੀਡੀਓ ਦੀ ਪੁਸ਼ਟੀ ਵੀ ਨਹੀਂ ਕਰਦਾ, ਪਰ ਜੋ ਚੱਲਦਾ ਮੈਂ ਉਹਦੇ ਤੋਂ ਇਨਕਾਰੀ ਵੀ ਨਹੀਂ। ਤੇ ਜਿਹੜੇ ਲੋਕ ਇਹ ਕਰਦੇ ਆ ਉਹ ਮੇਰੇ ਖਿਆਲ ਦੇ ਨਾਲ ਸਹੀ ਨਾਗਰਿਕ ਵੀ ਹੈ ਨਹੀਂ। ਰਾਮ ਦੇ ਭਗਤ ਹੋਣੇ ਤੇ ਬਹੁਤ ਵੱਡੀ ਗੱਲ ਆ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਜੀ ਵਿਨੀਪੈਗ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਮੈਂ ਯੁਵਰਾਜ ਸਿੰਘ ਬਾਰੇ ਪੁੱਛਣਾ ਚਾਹੁੰਦਾ ਸੀ। ਯੁਵਰਾਜ ਸਿੰਘ ਇੱਥੇ ਕੈਨੇਡਾ ਦੇ ਵਿੱਚ ਆਇਆ ਖੇਡਣ ਬਰੈਂਪਟਨ ਦੇ ਵਿੱਚ 2020 ਤੇ ਉਹਦੀ ਖਬਰ ਸੁਣੀ ਸੀ ਮੈਂ, ਉਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਕੋਈ ਚੱਕਰ ਚੱਲਿਆ ਤੇ ਉਹਨੇ ਖੇਡਣ ਤੋਂ ਇਨਕਾਰ ਕਰਤਾ 1-2 ਮੈਚ ਖੇਡ ਕੇ। ਉਹਦਾ ਕੋਈ ਹੈ ਅਪਡੇਟ ਤੁਹਾਡੇ ਕੋਲੇ? ਦੱਸ ਦਿਓ ਉਹਨਾਂ ਦਾ ਜੀ। ਪੈਸਿਆਂ ਪੂਸਿਆਂ ਦਾ ਰੌਲਾ ਪਿਆ ਸੀ ਕੋਈ, ਉਹਨਾਂ ਨੂੰ ਕੋਈ ਫੀਸ ਫੂਸ ਦਾ ਸੀ ਚੱਕਰ, ਤੇ ਦੱਸਦੇ ਆ ਕਿ ਜਦੋਂ ਸਟੇਡੀਅਮ 'ਚ ਲਿਆਂਦੇ ਜਾ ਰਹੇ ਸੀ ਪਲੇਅਰ ਤਾਂ ਬੱਸ 'ਚ ਬੈਠਣ ਤੋਂ ਇਨਕਾਰੀ ਹੋ ਗਏ। ਉਹਦੇ ਨਾਲ ਮੇਰੇ ਖਿਆਲ ਦੇ ਨਾਲ ਜਾਰਜ ਬੈਲੀ ਵੀ ਸੀਗਾ। ਤੇ ਉਹ ਇਹਨਾਂ ਦਾ ਭਾਈ ਲੈਣ ਦੇਣ ਦਾ ਮਾਮਲਾ ਹੁੰਦਾ। ਕਈ ਵਾਰ ਤੁਸੀਂ ਖਾਣੇ ਲਈ ਕਲਾਕਾਰ ਸੱਦੋ ਤੇ ਐਨ ਮੌਕੇ ਤੇ ਵੇਰ ਜਾਂਦਾ, ਕਹਿੰਦਾ ਮੈਂ ਸਟੇਜ ਤੇ ਉਦੋਂ ਤੱਕ ਨਹੀਂ ਚੜ੍ਹਦਾ ਜਦੋਂ ਤੱਕ ਤੁਸੀਂ ਪੂਰੀ ਪੇਮੈਂਟ ਨਹੀਂ ਕਰਦੇ।
ਤਾਂ ਹੁੰਦਾ ਅਗਲੇ ਨੇ ਦੇਖੋ ਮਿਹਨਤਾਂ ਨਾਲ ਲੈਣਾ ਭਾਜੀ, ਮਿਹਨਤਾਂ ਨਾਲ ਲੈਣਾ। ਜਿਹਨੇ ਮੈਚ ਖੇਡਣਾ ਹੈ, ਮੈਚ ਪਟਾ ਵਾਲਾ ਜ਼ੋਰ ਲੱਗਦਾ, ਤੁਹਾਨੂੰ ਪਤਾ ਹੀ ਹੈ 3 ਘੰਟੇ ਦਾ 20-20 ਮੈਚ ਖੇਡਣਾ, ਉਹ ਐਵੇਂ ਕ੍ਰਿਕਟ ਦੇ ਨਾਲ ਕੁਝ ਲੋਕ ਜੈਲਸੀ ਕਰਦੇ। ਕ੍ਰਿਕਟ ਖੇਡਣੀ ਕਿਹੜਾ ਸੌਖੀ ਆ, ਟੈਂਪਰੇਚਰ 40 ਆ 45 ਤੁਹਾਨੂੰ ਤਾਂ ਵੀ ਖੇਡਣਾ ਪੈਣਾ। ਜੇ ਟੈਂਪਰੇਚਰ 16 ਆ 15 14 8 ਆ 7 ਤੁਹਾਨੂੰ ਤਾਂ ਵੀ ਖੇਡਣਾ ਪੈਣਾ। ਸੋ ਕ੍ਰਿਕਟ ਖੇਡਣੀ ਵੀ ਕੋਈ ਸੁਖਾਲਾ ਕੰਮ ਨਹੀਂ ਹੈਗਾ, ਇਹ ਵੀ ਪੱਟਾਂ ਦੇ ਜ਼ੋਰ ਤੇ ਖੇਡੀ ਜਾਂਦੀ ਆ। ਗੱਲ ਇਹ ਆ ਕਿ ਜਿਹੜੇ ਬੰਦੇ ਇੱਥੋਂ ਤੱਕ ਪਹੁੰਚੇ ਆ, ਜਿਹੜੇ ਬੰਦੇ ਹੁਣ ਵੀ ਇੰਨੀ ਮਿਹਨਤ ਕਰਦੇ, ਉਹਨਾਂ ਦਾ ਮਿਹਨਤ ਨਾਲ ਮਿਲਣਾ ਚਾਹੀਦਾ। ਤਾਂ ਮੈਂ ਤਾਂ ਜਿੰਨਾ ਕੁ ਸੁਣਿਆ ਇੰਡੀਅਨ ਮੀਡੀਆ ਦੇ ਰਾਹੀਂ, ਉਹ ਇਹੋ ਆ ਕਿ ਇਹਨਾਂ ਦਾ ਕੋਈ ਫੀਸ ਨੂੰ ਲੈ ਕੇ ਵਿਵਾਦ ਹੋਇਆ ਸੀ ਉੱਥੇ, ਭੁਗਤਾਨ ਨਹੀਂ ਸੀ ਕੀਤਾ ਤੇ ਤਾਂ ਜਿਹੜੇ ਅੱਗੋਂ ਸੀਗੇ ਵੀ ਨਹੀਂ, ਤੇ ਫਿਰ ਕਹਿੰਦੇ ਉਹਦਾ ਮਨਾ ਲਿਆ ਸੀ, ਖੇਡ ਲਿਆ ਸੀ ਬਾਅਦ ਚ ਉਹਨਾਂ ਨੇ। ਤੇ ਮੈਚ ਲੇਟ ਸਟਾਰਟ ਹੋਇਆ ਵਾ। ਹਾਂ, ਉਹ ਮਨਾਉਂਦੇ ਵੀ ਟਾਈਮ ਲੱਗ ਜਾਂਦਾ ਨਾ, ਵੱਡੇ ਕਲਾਕਾਰ ਨੇ ਵੀ। ਨਹੀਂ ਹੈਗਾ ਵੀ ਇਹ ਭੈੜਾ ਹੀ ਆ, ਜਿੱਦ ਦਾ ਵੀ ਭੈੜਾ ਹੀ ਆ, ਤੁਹਾਨੂੰ ਪਤਾ ਤਾਂ ਬਾਪ ਕਿੱਦਾਂ ਦਾ। ਜੀ ਜੀ, ਇਹ ਵੀ ਭੈੜਾ ਹੀ ਆ ਜੀ। ਅਗਲੇ ਕਾਲਰ ਨੇ ਹਰਬੰਸ ਜੀ, ਸਤਿ ਸ਼੍ਰੀ ਅਕਾਲ। ਹਰਬੰਸ ਸਿੰਘ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਰਬਾਰ ਮੈਂ ਪੁੱਛਣਾ ਸੀਗਾ ਕਿ ਜਿਹੜੀ ਕਸ਼ਮੀਰ ਹੈਗੀ ਆ, ਇਹਨੂੰ ਕੁਦਰਤ ਨੇ ਜੰਨਤ ਬਣਾਇਆ, ਸਾਰੀ ਦੁਨੀਆ ਬਦਲੇ, ਤੇ ਉਸ ਨੂੰ ਸਾਂਭੀ ਰੱਖਣ ਬਦਲੇ ਕਿ ਇਹਨਾਂ ਮੋਦੀ ਸਰਕਾਰ ਜਿਹੜੀ ਹੈਗੀ ਆ, ਇਹਨਾਂ ਨੂੰ ਨਹੀਂ ਜੀ ਕਰਦਾ ਵੀ ਉਹ ਕੁਦਰਤ ਦੀ ਚੀਜ਼ ਜਿਹੜੀ ਹੈਗੀ ਆ ਉਹ ਬਚੀ ਰਵੇ, ਤੇ ਜੇ ਉਹ ਉਹਨਾਂ ਨੂੰ ਸਹੂਲਤਾਂ ਦੇਣੀਆਂ, ਜਿੱਦਾਂ ਇਹ ਕਹਿੰਦੇ ਆ ਸਹੂਲਤਾਂ ਦੇਾਂਗੇ, ਉਹ ਸਹੂਲਤਾਂ ਦੇਾਂਗੇ, ਉਹ ਕੁਦਰਤ ਉਹ ਵੀ ਬਚਾਈ ਰੱਖਦੇ, ਤੇ ਸਹੂਲਤਾਂ ਵੀ ਦਿਓ, ਜ਼ਰੂਰ ਦਿਓ, ਤੇ ਉਹ ਵੀ ਬਚਾਈ ਰੱਖਦੇ। ਚੰਗਾ ਕੰਮ ਨਹੀਂ ਸੀਗਾ, ਕਿਉਂ ਤੋੜ ਫੋੜ ਕੇ ਕੁਛ ਕਰਤਾ। ਦੱਸੋ ਜੀ। ਧੰਨਵਾਦ ਜੀ। ਜੀ ਬਿਲਕੁਲ, ਆਹ ਤੁਹਾਡੀ ਗੱਲ ਦਾ ਬਹੁਤ ਸਿਰੇ ਦੀ ਆ ਕਿ ਦੇਖੋ ਉਹਨਾਂ ਦੇ ਜਿਹੜੇ ਹਕੂਕ ਆ ਉਹ ਤੇ ਆਪਣੀ ਥਾਂ ਤੇ ਆ ਕਿ ਦੇਣੇ ਚਾਹੀਦੇ ਆ, ਸੰਤੁਸ਼ਟ ਕਰਨਾ ਚਾਹੀਦਾ। ਕੋਈ ਵੀ ਕਾਨੂੰਨ ਤੁਸੀਂ ਬੰਦੇ ਨੂੰ ਸੰਤੁਸ਼ਟ ਨਹੀਂ ਕਰਵਾ ਸਕਦੇ, ਕੋਈ ਵੀ ਕਾਨੂੰਨ ਲਾਗੂ ਕਰਕੇ। ਬੰਦਾ ਸੰਤੁਸ਼ਟ ਹੁੰਦਾ ਤੁਹਾਡਾ ਸਿਸਟਮ ਕਿਹੋ ਜਿਹਾ, ਤੁਸੀਂ ਉਹਦੇ ਨਾਲ ਵਰਤਾ ਕੈਸਾ ਕਰ ਰਹੇ ਹੋ। ਤਾਂ ਕੋਈ ਵੀ ਕਾਨੂੰਨ ਕਿਸੇ ਇਨਸਾਨ ਨੂੰ ਸੰਤੁਸ਼ਟ ਨਹੀਂ ਕਰ ਸਕਦਾ, ਚਾਹੇ ਉਹ 370 ਲਾ ਕੇ ਕਰ ਲਓ, ਚਾਹੇ ਹਟਾ ਕੇ ਕਰ ਲਓ। ਮੇਨ ਗੱਲ ਇੱਥੇ ਹੀ ਮੁੱਕਦੀ ਆ ਕਿ ਉਹਦੇ ਹਕੂਕ ਆ ਜਿਹੜੇ ਆਵਾਮ ਦੇ, ਤੁਸੀਂ ਉਹਨੂੰ ਦਿਓ, ਉਹਨਾਂ ਦੀ ਸੰਤੁਸ਼ਟੀ ਜਿੱਤੋ, ਫਿਰ ਉਸ ਤੋਂ ਬਾਅਦ ਸਾਰੇ ਮਾਮਲੇ ਹੱਲ ਹੋ ਜਾਣਗੇ। ਜਿੱਦਣ ਉਹ ਤੁਹਾਡੇ ਵੱਲ ਹੋ ਗਏ, ਬੇਸ਼ੱਕ ਕੋਈ ਪਾਕਿਸਤਾਨ ਘੱਲੀ ਜਾਵੇ, ਕੋਈ ਚੀਨ ਘੱਲੀ ਜਾਵੇ, ਮਸਲ ਕੇ ਰੱਖ ਦੇਣਗੇ ਲੋਕ, ਜਿੱਦਣ ਨਾਲ ਤੁਰ ਪਏ ਤੁਹਾਡੇ ਗੱਲ ਤੋਰਨ ਦੀ। ਔਰ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਉਹਨਾਂ ਨੂੰ ਚਾਹੇ ਤੁਸੀਂ ਪੈਕੇਜ ਦਿਓ, ਚਾਹੇ ਤੁਸੀਂ ਸਭ ਕੁਝ ਦਿਓ, ਪਰ ਆਹ ਜਿਹੜੀ ਤੁਸੀਂ ਗੱਲ ਕਹੀ ਆ ਕਿ ਜੇ ਜੰਨਤ ਦੇ ਵਿੱਚ ਵੜ ਗਏ ਦਰਿੰਦੇ ਜਿਹੜੇ ਚੂਸਦੇ ਆ, ਵਸੀਲਿਆਂ ਨੂੰ ਚੂਸਦੇ ਆ, ਗਰੀਬਾਂ ਦੀਆਂ ਜ਼ਮੀਨਾਂ ਨੂੰ ਚੂਸਦੇ ਆ, ਭਾਵ ਕਾਰਪੋਰੇਟੀਏ, ਜੇ ਕਾਰਪੋਰੇਟੀਏ ਉੱਥੇ ਵੜ ਜਾਂਦੇ ਆ, ਵਾੜ ਦਿੱਤੇ ਜਾਂਦੇ ਆ, ਇਹ ਉਹਨਾਂ ਵਸੀਲਿਆਂ ਦਾ ਘਾਣ ਕਰ ਦੇਣਗੇ, ਉਹ ਜੰਨਤ ਨੂੰ ਦੋਜ਼ਖ ਬਣਾ ਦੇਣਗੇ। ਦੋਜ਼ਖ। ਇਹਨਾਂ ਜੰਗਲ ਨਹੀਂ ਛੱਡੇ, ਇਹਨਾਂ ਨੇ ਬੇਲੇ ਨਹੀਂ ਛੱਡੇ, ਇਹਨਾਂ ਨੇ ਸਾਡੀ ਰੇਤਾ ਨਹੀਂ ਛੱਡੀ, ਇਹਨਾਂ ਨੇ ਦਰਿਆਵਾਂ ਤੱਕ ਨੂੰ ਖਾ ਲਿਆ, ਕੀ ਕੁਛ ਨਹੀਂ ਨਿਕਲ ਗਏ, ਰੁੱਖਾਂ ਤੱਕ ਨੂੰ ਨਿਕਲ ਗਏ, ਪਤਾ ਨਹੀਂ ਕਿਆ ਕੁਛ ਰੇਤਾ ਬਜਰੀਆਂ ਕਿਆ ਕੁਛ ਖਾ ਗਏ। ਤਾਂ ਕਹਿਣ ਦਾ ਭਾਵ ਹੈ ਕੋਲਾ ਤੱਕ ਛੱਕ ਗਏ ਜਿਹੜੇ ਲੋਕ, ਉਹ ਜੰਨਤ ਨੂੰ ਕੀ ਛੱਡਣਗੇ। ਬਿਲਕੁਲ ਉਹਨੂੰ ਰਾਖਵਾਂ ਰੱਖਣਾ ਚਾਹੀਦਾ। ਹਾਂ, ਉਹ ਵਸੂਲੀ ਕੀਤੀ ਜਾ ਸਕਦੀ ਹੈ ਜੇ ਮੰਨ ਲਓ ਮਾਹੌਲ ਤੁਹਾਡਾ ਸ਼ਾਂਤਮਈ ਆ, ਤੁਸੀਂ ਟੂਰਿਜ਼ਮ ਨੂੰ ਕੌਮਾਂਤਰੀ ਪੱਧਰ ਤੇ ਲਿਜਾ ਸਕਦੇ ਜੇ ਉੱਥੇ ਮਾਹੌਲ ਠੀਕ ਹੋ ਜਾਵੇ। ਤੇ ਉਹ ਜਿਹੜੀ ਰਾਜੇ ਨੇ ਇੱਕ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਸੋਚੀ ਸੀ ਹਰੀ ਸਿੰਘ ਨੇ ਕਿ ਕਿਸੇ ਟਾਈਮ ਇਹ ਸਾਡਾ ਨਾਰਥ ਦਾ ਸਵਿਟਜ਼ਰਲੈਂਡ ਹੋਊਗਾ, ਤਾਂ ਤੁਸੀਂ ਵਾਕਿਆ ਇਹਨੂੰ ਸਵਿਟਜ਼ਰਲੈਂਡ ਬਣਾ ਸਕਦੇ ਹੋ। ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਦੋਨਾਂ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਆਪਣੇ 370 ਧਾਰਾ ਦਾ ਰੌਲਾ ਤਾਂ ਬਹੁਤ ਪਿਆ, ਮੈਂ ਥੋੜਾ ਜਿਹਾ ਸਾਡੇ ਵਰਗੇ ਕਨਫਿਊਜ਼ ਹੈ, ਥੋੜੇ ਸੰਖੇਪ ਚ ਦੱਸਿਓ ਵੀ ਇਹਦੇ ਫਾਇਦੇ ਤੇ ਨੁਕਸਾਨ ਕੀ ਹੈ ਜੀ। ਬੀਜੀ ਕੱਟਿਓ ਨਾ ਫੋਨ ਜੀ। ਜੀ ਦੇਖੋ ਫਾਇਦਾ ਸਭ ਤੋਂ ਵੱਡਾ ਇਹ ਆ ਕਿ ਡਿਸਕ੍ਰਿਮੀਨੇਸ਼ਨ ਰੁਕ ਜਾਊਗਾ। ਜਿੱਦਾਂ ਮੈਂ ਤੁਹਾਨੂੰ ਇੱਕ ਬਿਲਕੁਲ ਸੰਖੇਪ ਚ ਦੱਸ ਦਿੰਦਾ ਕਿ 370 ਦੇ ਵਿੱਚ ਇਹੋ ਜਿਹੇ ਪ੍ਰਬੰਧ ਸੀਗੇ। ਹਾਂ, ਕਿਸੇ ਦਿਨ ਆਪਾਂ ਟਾਕ ਸ਼ੋ ਕਰ ਲਵਾਂਗੇ ਤੁਹਾਡਾ, ਜਿੱਦਣ ਮੇਰੇ ਖਿਆਲ ਦੇ ਨਾਲ ਕੱਲ ਹੀ ਅਸੀਂ ਥੋੜਾ ਜਿਹਾ ਖੁੱਲਾ ਸਮਾਂ ਹੋ ਗਿਆ ਸੈਚਰਡੇ ਨੂੰ, ਅਸੀਂ ਕੱਲ ਵਾਲੇ ਪ੍ਰੋਗਰਾਮ ਚ ਖੁੱਲ ਕੇ ਦੱਸ ਦਿਆਂਗੇ। ਠੀਕ ਹੈ ਜੀ, ਤੁਸੀਂ ਇੰਤਜ਼ਾਰ ਕਰੋ, ਅਸੀਂ ਕੱਲ ਖੁੱਲ ਕੇ ਗੱਲ ਕਰ ਦਿਆਂਗੇ। ਪਰ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਬਰੀਫ ਦੇ ਵਿੱਚ ਦੱਸ ਦਿੰਦਾ ਕਿ ਕਿੱਦਾਂ। ਮੰਨ ਲਓ ਇੱਕ ਉਦਾਹਰਨ ਮੈਂ ਦਿੱਤੀ ਸੀ ਅੱਗੇ ਵੀ ਇਸੇ ਪ੍ਰੋਗਰਾਮ 'ਚ, ਸ਼ਾਇਦ ਤੁਸੀਂ ਨਹੀਂ ਸੁਣਿਆ। ਉਮਰ ਅਬਦੁੱਲਾ ਜਿਹੜਾ ਉਹ ਵੀ ਬਾਹਰ ਵਿਆਹਿਆ ਸੀਗਾ,
ਉਹਦੀ ਭੈਣ ਜਿਹੜੀ ਉਹ ਵੀ ਸਾਰਾ ਜਿਹੜੀ ਸੀ ਉਹ ਬਾਹਰ ਵਿਆਹੀ ਆ, ਠੀਕ ਆ। ਹੁਣ ਜਿਹੜਾ ਉਮਰ ਅਬਦੁੱਲਾ, ਉਹਦੇ ਬੱਚੇ ਉੱਤੇ ਸਭ ਕੁਝ ਲੈਣ ਦੇ, ਸਭ ਕੁਝ ਦੇਣ ਦੇ ਹੱਕਦਾਰ ਆ, ਤੇ ਜਿਹੜੀ ਕੁੜੀ ਆ ਸਾਰਾ, ਉਹਦੇ ਬੱਚੇ ਉੱਤੇ ਕੋਈ ਵੀ ਅਧਿਕਾਰ ਨਹੀਂ ਰੱਖਦੇ। ਮਤਲਬ ਜੇ ਕੁੜੀ ਕਸ਼ਮੀਰੀ ਬਾਹਰ ਵਿਆਹ ਕਰਾਉਂਦੀ ਆ, ਉਹਦਾ ਕੋਈ ਵੀ ਹੱਕ ਨਹੀਂ ਰਹਿ ਜਾਂਦਾ, ਤੇ ਜੇ ਮੁੰਡਾ ਵਿਆਹੁੰਦਾ ਬਾਹਰ ਵਿਆਹੁੰਦਾ ਕੋਈ, ਤਾਂ ਉਹਦੇ ਹੱਕ ਜਿਹੜੇ ਬਰਕਰਾਰ ਹੈ। ਤੁਸੀਂ ਦੇਖੋ ਕਿ ਡਿਸਕ੍ਰਿਮੀਨੇਸ਼ਨ ਹੈ ਜਾਂ ਨਹੀਂ ਹੈ। ਤਾਂ ਇਸ ਪਾਸਿਓਂ ਆਪਾਂ ਠੀਕ ਕਹਾਂਗੇ। ਨੁਕਸਾਨ ਕੀ ਆ ਕਿ ਕਸ਼ਮੀਰੀਅਤ ਦੀ ਜਿਹੜੀ ਪਛਾਣ ਸੀ ਇੱਕ, ਕਿ ਉਹਨਾਂ ਦਾ ਆਪਦਾ ਅੱਡ ਸੰਵਿਧਾਨ ਸੀਗਾ, ਅੱਡ ਉਹਨਾਂ ਦਾ ਇੱਕ ਪਹਿਚਾਣ ਸੀਗੀ ਜਿੱਦਾਂ ਕਹਿ ਲਈਏ, ਤਾਂ ਉਹ ਖਤਮ ਹੋ ਗਈ। ਦੂਸਰਾ ਇਹ ਹੈ ਕਿ ਸਿਆਸੀ ਸ਼ਕਤੀ ਜਿਹੜੀ ਹੁੰਦੀ ਹੈ ਨਾ ਕਿਸੇ ਕੌਮ ਦੀ, ਜਿੱਦਾਂ ਸਾਡੇ ਸਿੱਖਾਂ ਕੋਲ ਇੱਥੇ ਸਿਆਸੀ ਸ਼ਕਤੀ ਆ, ਹੁਣ ਤੇ ਉਹਨਾਂ ਨੇ ਕੈਨੇਡਾ 'ਚ ਵੀ ਜਾ ਕੇ ਹਾਸਲ ਕਰ ਲਈ, ਅਮਰੀਕਾ 'ਚ ਵੀ ਕਰੀ ਜਾਂਦੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ ਵੀ ਉਹ ਸਿਆਸੀ ਸ਼ਕਤੀ ਹਾਸਲ ਕਰ ਰਹੇ ਆ। ਯਾਨੀ ਇੱਥੇ ਦੇਖੋ ਇਹਨਾਂ ਦੀ ਆਪਣੀ ਅਸੈਂਬਲੀ ਆ, ਜਿੱਥੇ ਸਿੱਖਾਂ ਵੀ ਬਹੁਤ ਹੈ। ਮੈਂ ਤੇ ਵੈਸੇ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਹੈ। ਫਿਰ ਮੈਂਬਰ ਪਾਰਲੀਮੈਂਟ ਵੀ ਦੇਖ ਲਓ, 7-8 ਜਿਹੜੇ ਸਿੱਖ ਹੁੰਦੇ ਆ, ਯਾਨੀ ਉਹ ਇਹਨਾਂ ਦੇ ਨੁਮਾਇੰਦੇ ਆ, ਮਾਈਨੋਰਟੀ ਦੇ ਨੁਮਾਇੰਦੇ ਆ। ਤਾਂ ਜਦੋਂ ਯੂਟੀ ਤੁਸੀਂ ਬਣਾ ਦਿੱਤਾ, ਉੱਥੇ ਅਸੈਂਬਲੀ ਤੇ ਹੈ ਨਾ ਦੀ, ਪਰ ਰੌਲਾ ਇਹ ਪਊਗਾ ਕਿ ਐਲਜੀ ਹੈ। ਜਿਵੇਂ ਹੁਣ ਅਰਵਿੰਦ ਕੇਜਰੀਵਾਲ ਹੋਰੀ ਕੋਈ ਵੀ ਫੈਸਲਾ ਲੈਂਦੇ ਸੀ ਤਾਂ ਐਲਜੀ ਅੜਿੱਕਾ ਡਾ ਦਿੰਦਾ ਸੀਗਾ। ਮਤਲਬ ਕਿ ਜਦੋਂ ਵੀ ਕੋਈ ਅਸੈਂਬਲੀ ਆਪਦੇ ਪੱਖ 'ਚ ਕਸ਼ਮੀਰ ਜਾਂ ਕਸ਼ਮੀਰੀਅਤ ਦੇ ਪੱਖ 'ਚ ਕੋਈ ਫੈਸਲਾ ਲਊਗੀ, ਐਲਜੀ ਅੜਿੱਕਾ ਡਾ ਦੂਗਾ। ਸੋ ਨੁਕਸਾਨ ਇਹ ਹੈ ਮੋਟੇ ਤੌਰ ਤੇ। ਬਾਕੀ ਕੱਲ ਨੂੰ ਤੁਹਾਨੂੰ ਦੱਸ ਦਿਆਂਗੇ ਕਿ ਇਹ ਕਿੱਥੋਂ ਵਿਵਾਦ ਸ਼ੁਰੂ ਹੋਇਆ ਸੀ, ਕਿੱਥੋਂ ਜਾ ਕੇ ਇਹ ਫਿਰ ਮੋੜਾ ਕੱਟਦਾ, ਕਿੱਥੇ ਜਾ ਕੇ ਖਤਮ ਹੁੰਦਾ ਜੀ। ਅਗਲੇ ਕਾਲਰ ਨੇ ਸਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈ ਜੀ, ਜਿੱਦਾਂ ਆਪਣੇ ਢੰਡਿਆਂ ਵਾਲੇ ਬਾਬਾ ਹੈਗੇ ਆ, ਤੇ ਜਿੱਦਾਂ ਹਰਨੇਕ ਸਿੰਘ ਹੈ ਨਿਊਜ਼ੀਲੈਂਡ ਦਾ ਬੜਾ, ਪੰਜਾਬ 'ਚ ਕਹਿੰਦੇ ਕਾਫੀ ਇਹਨਾਂ ਦਾ ਚਰਚਾ ਹੋ ਰਿਹਾ, ਇਹ ਸਹੀ ਗੱਲ ਹੈ ਜੀ? ਨਹੀਂ ਦੇਖੋ ਭਾਜੀ, ਚਰਚਾ ਸੋਸ਼ਲ ਮੀਡੀਆ ਤੇ ਤਾਂ ਮੈਂ ਵੇਖਿਆ, ਪਰ ਮੈਂ ਕਦੇ ਇਹਨਾਂ ਦਾ ਚਰਚਾ ਹੇਠਲੇ ਪੱਧਰ ਤੇ ਨਾ ਨਹੀਂ ਵੇਖਿਆ। ਹਾਂ, ਢੱਡਰੀਆਂ ਵਾਲੇ ਆ ਜਿਹੜੇ, ਉਹਨਾਂ ਨੂੰ ਜਾਣਦੇ, ਉਹਨਾਂ ਦੇ ਪੈਰੋਕਾਰ ਹਰੇਕ ਪਿੰਡ ਦੇ ਵਿੱਚ ਤਕਰੀਬਨ ਹੈਗੇ ਆ। ਇਹ ਹਰਨੇਕ ਸਿੰਘ ਹੋਰਾਂ ਦਾ ਕੋਈ ਇੱਥੇ ਇੰਨਾ ਕੋਈ ਮੈਨੂੰ ਨਹੀਂ ਲੱਗਦਾ ਚਰਚਾ ਸੋਸ਼ਲ ਮੀਡੀਆ ਤੇ ਹੈਗਾ। ਬਾਕੀ ਭਾਈ ਹਰੇਕ ਦੀ ਆਪੋ ਆਪਣੀ ਵਿਚਾਰਧਾਰਾ, ਹਰਨੇਕ ਸਿੰਘ ਦੀ ਆਪਣੀ, ਢੱਡਰੀਆਂ ਵਾਲੇ ਦੀ ਆਪਣੀ ਆ, ਫਲਾਣੇ ਦੀ ਆਪਣੀ, ਟਮਕਾਣੇ ਦੀ ਆਪਣੀ ਆ। ਇਹਨਾਂ ਦੇ ਵਿਵਾਦ ਦੇ ਵਿੱਚ ਜਦੋਂ ਬੰਦਾ ਉਲਝ ਜਾਂਦਾ ਤਾਂ ਫਿਰ ਬਹੁਤ ਡੂੰਘਾ ਉਤਰਨਾ ਪੈਂਦਾ। ਮੇਰੀ ਤੇ ਇੰਨੀ ਤੌਫੀਕ ਹੈ ਨਹੀਂ ਕਿ ਇੰਨਾ ਡੂੰਘਾ ਉਤਰ ਕੇ ਵੇਖਿਆ ਜਾਵੇ ਕਿ ਕੌਣ ਸਹੀ ਹੈ ਕੌਣ ਗਲਤ ਆ। ਤਾਂ ਪਰ ਜੇ ਤੁਸੀਂ ਆਖੋ ਕਿ ਹੱਟ ਪੱਟ ਤੇ ਇਹਨਾਂ ਚੀਜ਼ਾਂ ਦੇ ਚਰਚੇ ਆ, ਨਹੀਂ ਹੈ। ਹਾਂ, ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬਹੁਤ ਸਾਰੇ ਲੋਕ ਇੱਥੇ ਜਾਣਦੇ ਆ। ਹਾਂ, ਸੋਸ਼ਲ ਮੀਡੀਆ ਤੇ ਅੱਜ ਕੱਲ ਹਰਨੇਕ ਸਿੰਘ ਹੈ ਜਿਹੜਾ, ਉਹ ਵੀ ਬਹੁਤ ਉੱਭਰ ਕੇ ਆਇਆ ਸਾਹਮਣੇ। ਉਹਦੀਆਂ ਵੀ ਵੀਡੀਓ ਬਹੁਤ ਜ਼ਿਆਦਾ ਨੇ, ਪਰ ਜਿਸ ਤਰੀਕੇ ਨਾਲ ਉਹ ਗੱਲ ਕਰਦਾ, ਉਹ ਮੇਰੇ ਖਿਆਲ ਦੇ ਨਾਲ ਅੱਗੋਂ ਤਰਕ ਵਜਨ ਵਾਲਾ ਬੰਦਾ ਜਿਹੜਾ, ਉਹ ਹਾਲ ਦੀ ਘੜੀ ਟੱਕਰਿਆ ਤੇ ਨਹੀਂ ਲੱਗਦਾ ਉਹਨੂੰ। ਜੀ ਜੀ। ਤੇ ਇੱਥੇ ਜਿਹੜਾ ਆ ਮਿੰਟੂ ਜੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਪ੍ਰੋਗਰਾਮ ਇੱਥੇ ਜਿਹੜਾ ਸਮਾਪਤ ਹੁੰਦਾ। ਮਿਲਦੇ ਆ ਅਗਲੀ ਵਾਰ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM।